ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਆ ਟੋਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 270 0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 7 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਤੇ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ। ਅੰਮ੍ਰਿਤਪਾਲ ਸਿੰਘ ਦੇ ਮਾਤਾ ਪਿਤਾ ਨੂੰ ਹਾਊਸ ਅਰੈਸਟ ਕਰ ਦਿੱਤਾ ਗਿਆ ਜੀ। ਹਾਂਜੀ ਦੇਖੋ ਪ੍ਰਵੀਨ ਜੀ, ਵੈਸੇ ਇੰਡੀਆ 'ਚ ਬੀਤੀ ਰਾਤ ਦੀ ਗੱਲ ਹੈ ਜੀ ਜੀ ਜੀ। ਕਿਉਂਕਿ ਅੱਜ ਜਿਹੜਾ ਮੋਹਾਲੀ ਦੇ ਵਿੱਚ ਬੰਦੀ ਸਿੰਘਾਂ ਦੇ ਹੱਕ 'ਚ ਚੱਲਦਾ ਆ ਨਾ ਜਿਹੜਾ ਮੋਰਚਾ, ਉਹਦੇ 2 ਸਾਲ ਪੂਰੇ ਹੋਣੇ ਸੀਗੇ ਜੀ। ਤਾਂ ਇਹਨਾਂ ਨੇ ਮਤਲਬ ਕਿ ਉੱਥੇ ਜਾਣਾ ਸੀਗਾ। ਹਾਊਸ ਅਰੈਸਟ ਇਹਨਾਂ ਦੀ ਵੀ ਹੋਈ ਆ, ਇਸ ਤੋਂ ਇਲਾਵਾ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੀ ਹੋਈ ਆ ਤੇ ਨਾਲ ਸਰਬਜੀਤ ਸਿੰਘ ਖਾਲਸਾ ਦੀ ਵੀ ਹੋਈ ਆ। ਪਰ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਆ ਕਿ ਕੱਲ ਤੋਂ ਸਟਾਰਟ ਹੋਇਆ ਇਹ ਹਾਊਸ ਅਰੈਸਟ ਦਾ ਸਾਰਾ ਕੰਮ ਸੀਗਾ, ਜਿਹੜਾ ਅੱਜ ਵੀ ਜਾਰੀ ਹੈ ਜੀ। ਤੇ ਇਸ ਮਾਮਲੇ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਕੋਈ ਅਧਿਕਾਰਤ ਤੌਰ ਤੇ ਕਿਸੇ ਦਾ ਕੋਈ ਪ੍ਰਤੀਕਰਮ ਵੀ ਨਹੀਂ ਆਇਆ ਕਿ ਭਾਈ ਕੀ ਇਹਨਾਂ ਦੇ ਕੋਲ ਕੁਝ ਐਸਾ ਵੈਸਾ ਸੀਗਾ ਜਿਹਦੇ ਆਧਾਰ ਤੇ ਰੋਕ ਸਕਣ। ਪਰ ਆਪਾਂ ਅਕਸਰ ਦੇਖਿਆ ਕਿ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਹਾਊਸ ਅਰੈਸਟ ਕਰ ਲਿਆ ਜਾਂਦਾ, ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਜਾਂਦਾ। ਪਰ ਇਹ ਪਹਿਲਾ ਮੌਕਾ ਹੈ ਕਿ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਮਾਤਾ ਪਿਤਾ ਨੂੰ ਉਹਨਾਂ ਦੇ ਘਰ ਦੇ ਆਲੇ ਦੁਆਲੇ ਭਾਰੀ ਫੋਰਸ ਤੈਨਾਤ ਕਰਕੇ ਹਾਊਸ ਅਰੈਸਟ ਕਰ ਲਿਆ ਜਾਂਦਾ। ਤਾਂ ਦੂਸਰੇ ਪਾਸੇ ਵੈਸੇ ਤਾਂ ਦੇਖੋ ਮੇਰਾ ਆਪਣਾ ਜਿਹੜਾ ਵਿਅਕਤੀਗਤ ਨਜ਼ਰੀਆ ਹੈ ਕਿ ਚਲੋ ਤਰਸੇਮ ਸਿੰਘ ਹੋਰੀ ਪਾਰਟੀ ਬਣਾ ਰਹੇ ਨੇ, ਉਹ ਕਿਸ ਤਰ੍ਹਾਂ ਬਣਾਉਂਦੇ ਆ, ਕਿਸ ਤਰ੍ਹਾਂ ਚਲਾਉਂਦੇ ਆ, ਉਹਨਾਂ ਦੀ ਨੁਕਤਾਚੀਨੀ ਤੇ ਕਰਨ ਵੀ ਲੱਗ ਪਏ ਲੋਕ। ਕਿਸੇ ਨੇ ਸਮਰਥਨ ਕਰਨਾ, ਕਿਸੇ ਨੇ ਨੁਕਤਾਚੀਨੀ ਕਰਨੀ ਹੈ, ਇਹ ਵੀ ਰਾਜਨੀਤੀ ਜਾਂ ਲੋਕਤੰਤਰ ਦਾ ਇੱਕ ਹਿੱਸਾ ਹੈ ਸਰ। ਕਿਸੇ ਨੇ ਪਾਰਟੀ ਬਣਾਉਣੀ ਹੈ, ਇਲੈਕਸ਼ਨ ਲੜਨਾ, ਉਹ ਵੀ ਉਹਦਾ ਡੈਮੋਕ੍ਰੈਟਿਕ ਰਾਈਟ ਹੈ ਸਰ। ਤਾਂ ਮਤਲਬ ਕਿ ਤਰਸੇਮ ਸਿੰਘ ਤੁਰੇ ਫਿਰਦੇ, ਅੱਗੇ ਵੀ ਤੁਰੇ ਫਿਰਦੇ ਆ, ਉੱਥੇ ਜਾਂਦੇ ਨੇ ਸਮਾਗਮਾਂ 'ਚ ਸਰ। ਮੈਂ ਤਾਂ ਰੋਜ਼ਾਨਾ ਵੇਖਦਾ ਉਹਨਾਂ ਨੂੰ ਕਿਤੇ ਨਾ ਕਿਤੇ। ਤੇ ਕੀ ਉਹ ਉੱਥੇ ਬੰਬ ਸੁੱਟ ਆਉਂਦੇ ਆ, ਕੀ ਫਰਕ ਪੈਂਦਾ? ਇਹ ਤਾਂ ਬੜਾ ਨਖੇਤੀਜਨਕ ਹੈ ਕਿ ਕਿੱਡੀ ਕੁ ਗੱਲ ਆ। ਕੋਈ ਚਲਾ ਜਾਏਗਾ ਉੱਥੇ ਸ਼ਿਰਕਤ ਕਰੇਗਾ, ਕੀ ਵੱਧ ਤੋਂ ਵੱਧ 10-15 ਮਿੰਟ ਭਾਸ਼ਣ ਕਰਿਆਊਗਾ, ਤੇ ਜੇ ਕੋਈ ਐਸਾ ਵੈਸਾ ਬੋਲੂਗਾ, ਤੁਹਾਡੇ ਕੋਲ ਲਾਅ ਹੈਗਾ, ਤੁਸੀਂ ਉਸ ਅਨੁਸਾਰ ਕਾਰਵਾਈ ਕਰ ਦਿਓ। ਹਾਂਜੀ ਬਿਲਕੁਲ। ਜੇ ਕੋਈ ਇਹ ਕਹਿੰਦਾ ਹੈ ਕਿ ਬਈ ਤੋਪਾਂ ਨਾਲ ਇਹਨਾਂ ਨੂੰ ਉਡਾ ਦਿਓ ਜਾਂ ਕੁਝ ਐਸਾ ਹਿੰਸਾ ਲਈ ਪ੍ਰੇਰਿਤ ਕਰਦਾ, ਤੁਹਾਡੇ ਕੋਲ ਲਾਅ ਨੇ। ਹੁਣ ਤਾਂ BNS ਆਇਆ, ਬੜਾ ਸਖਤ ਕਾਨੂੰਨ ਹੈ। ਤੋ ਕਹਿੰਦਾ ਮਤਲਬ ਹੈ ਕਿ ਇਹਦਾ ਹਾਊਸ ਅਰੈਸਟ ਕੋਈ ਵੈਸੇ ਵੀ ਜੇ ਤੁਸੀਂ ਦੇਖੋਗੇ ਤੇ ਕਿਸੇ ਨੂੰ ਬਹੁਤਾ ਪਤਾ ਹੀ ਨਹੀਂ ਸੀ। ਸ਼ਾਇਦ ਪ੍ਰਵੀਨ ਜੀ ਤੁਹਾਨੂੰ ਵੀ ਨਾ ਪਤਾ ਹੋਵੇ ਕਿ ਇੱਥੇ ਕੋਈ ਇਸ ਤਰ੍ਹਾਂ ਦਾ ਇਕੱਠ ਰੱਖਿਆ ਹੋਇਆ ਸੀ ਇਸ ਮੌਕੇ ਤੇ। ਕਿਸੇ ਨੂੰ ਬਹੁਤਾ ਪਤਾ ਹੀ ਨਹੀਂ ਸੀ, ਪਤਾ ਤੇ ਅੱਜ ਲੱਗਿਆ ਜੀ। ਜਦੋਂ ਇਹ ਖਬਰ ਵੱਡੀ ਖਬਰ ਬਣ ਗਈ ਤਾਂ ਮਤਲਬ ਕਿ ਬਹੁਤੀ ਚਰਚਾ ਵੀ ਹੈ ਨਹੀਂ ਸੀ, ਔਰ ਇਸ ਮੋਰਚੇ ਦੀ ਵੀ ਚਰਚਾ ਹੈ ਨਹੀਂ। ਹੁਣ ਰਿਐਲਿਟੀ ਤੇ ਇਹ ਹੈ ਨਾ, ਹਕੀਕਤ ਇਹ ਹੋਆ ਜੀ। ਉਹਦਾ ਵੱਡਾ ਕਾਰਨ ਇਹੀ ਸੀਗਾ ਕਿ ਵਿੱਚ ਦੀ ਵਾਇਲੈਂਸ ਹੋ ਗਈ ਸੀ, ਤੁਹਾਨੂੰ ਯਾਦ ਹੋਵੇਗਾ। ਹਾਂਜੀ ਹਾਂਜੀ ਬਿਲਕੁਲ। ਉਸ ਤੋਂ ਬਾਅਦ ਜਿਵੇਂ ਆਪਾਂ ਦੇਖਦੇ ਹੀ ਹਾਂ, ਇਸ ਗੱਲ ਨੂੰ ਵੀ ਆਪਾਂ ਥੋੜਾ ਇੱਧਰ ਨੂੰ ਜੋੜ ਕੇ ਜੇ ਦੇਖੀਏ ਅੱਜ ਵੀ ਕੀ ਹੋਇਆ। ਹੁਣ ਦੇਖੋ ਇਹ ਤੇ ਨਖੇਤੀਜਨਕ ਹੈ, ਮੈਂ ਤਾਂ ਮੰਨਦਾ ਇਸ ਚੀਜ਼ ਨੂੰ ਜੀ ਕਿ ਜਿਹੜੇ ਬੰਦੇ ਪਹਿਲਾਂ ਹੀ ਵਿਚਰ ਰਹੇ ਉਹ ਆਪਣੀ ਰਾਜਨੀਤਿਕ, ਕਿਉਂਕਿ ਇਹਨਾਂ ਨੇ ਕੱਲ ਵੀ ਕਿਹਾ ਸੀਗਾ ਕਿ ਦੇਖੋ ਸਾਡੀ ਪਾਰਟੀ ਨੂੰ ਗਠਿਤ ਹੋਣ ਵਾਸਤੇ ਜੋ ਖੁੱਲ੍ਹ ਚਾਹੀਦੀ ਉਹ ਨਹੀਂ ਦਿੱਤੀ ਜਾ ਰਹੀ, ਅੜਕੇ ਅੜਚਨਾ ਪਾਈਆਂ ਜਾ ਰਹੀਆਂ ਨੇ। ਤਾਂ ਮੈਂ ਕਹਿੰਦਾ ਕਿ ਯਾਰ ਕੋਈ ਬੰਦਾ ਹੈ ਉਹ ਰਾਜਨੀਤੀ ਕਰਦਾ, ਉਸਦੀ ਰਾਜਨੀਤੀ ਦੀ ਆਲੋਚਨਾ ਕਰੋ, ਜੰਮ ਕੇ ਕਰੋ, ਦੱਬ ਕੇ ਕਰ ਲਓ। ਸਵਾਲ ਤਾਂ ਉਹਨਾਂ ਨੂੰ ਹੋਣ ਵੀ ਲੱਗ ਪਏ ਆ ਨਾ। ਅੰਮ੍ਰਿਤਪਾਲ ਸਿੰਘ ਦੇ ਪਿਤਾ ਹੋਰਾਂ ਨੂੰ ਸਵਾਲ ਹੋਣ ਲੱਗ ਪਏ, ਜਿਵੇਂ ਹੀ ਇਹਨਾਂ ਨੇ ਐਲਾਨ ਕੀਤਾ। ਪਹਿਲਾਂ ਵੀ ਹੁੰਦੇ ਸਨ, ਉਹ ਠੀਕ ਆ, ਚੱਲਦਾ ਰਹਿੰਦਾ ਸੀ। ਪਰ ਅੜਕੇ ਅੜਚਨਾ
ਕਿਉਂਕਿ ਜਿੱਥੇ ਅੱਗੇ 36 ਦਲ ਫਿਰਦੇ ਇੱਥੇ ਪੰਜਾਬ 'ਚ, ਜੇ ਇੱਕ ਹੋਰ ਦਲ ਬਣ ਜਾਏਗਾ ਤਾਂ ਤੁਹਾਨੂੰ ਕੀ ਖਤਰਾ ਹੈ? ਕਰਨ ਤੋਂ ਕਿਸ ਤਰ੍ਹਾਂ ਦੀ ਰਾਜਨੀਤੀ ਕਰਦੇ ਹੋ, ਖੁੱਲ ਕੇ ਸਾਹਮਣੇ ਆਉਣਗੇ, ਪਤਾ ਲੱਗ ਜਾਊਗਾ। ਪਰ ਲੋਕ ਗੱਲ ਹੈਗੇ ਆ, ਜਿਹੜੀ ਆ ਕਿ ਹਾਂਜੀ ਲੋਕ ਹੈਗੇ ਆ ਜੀ। ਲੋਕਾਂ ਨੇ ਹੂੰ ਹਾਂਜੀ ਲੋਕਾਂ ਨੇ ਅੱਗੇ ਵੀ ਤੁਰ ਕੇ ਦੇਖਿਆ ਨਾ ਜੀ। ਹੂੰ ਹਰੇਕ ਕਾਮਰੇਡਾਂ ਨੂੰ ਵੀ ਇੱਥੇ ਸੀਟਾਂ ਜਿਤਾਈਆਂ ਨੇ, ਹੂੰ ਬਸਪਾ ਨੂੰ ਵੀ ਜਿਤਾਈਆਂ ਨੇ, ਅਕਾਲੀ ਦਲ ਅੰਮ੍ਰਿਤਸਰ ਨੂੰ ਵੀ ਅੰਮ੍ਰਿਤਸਰ ਨੂੰ ਵੀ ਜਿਤਾਈਆਂ ਨੇ, ਜਿਤਾਈਆਂ ਨੇ, ਬਿਲਕੁਲ। ਠੀਕ ਹੈ ਨਾ ਜੀ। ਇਹ ਜਨਸੰਘੀਆਂ ਨੂੰ ਵੀ ਜਿਤਾਈਆਂ ਨੇ, ਅਕਾਲੀਆਂ ਨੂੰ ਵੀ ਜਿਤਾਈਆਂ ਨੇ, ਕਾਂਗਰਸੀਆਂ ਨੂੰ ਵੀ ਜਿਤਾਈਆਂ ਨੇ, ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਜਿਤਾਈਆਂ ਨੇ। ਜੀ ਤਾਂ ਆਪੇ ਉਹ ਦੇਖਣ ਕਿਹਨੂੰ ਜਿਤਾਉਣਾ ਕਿਹਨੂੰ ਹਰਾਉਣਾ, ਕਿ ਇਦਾਂ ਇਹ ਜਿਹੜੀਆਂ ਟੁੱਚਰਾਂ ਡਾਈਆਂ ਜਾਂਦੀਆਂ ਮਾੜੀ ਗੱਲ ਹੈ। ਪਰ ਲਾ ਕੇ ਕਹਿਣਾ, ਪਰ ਉੱਡਣ ਵਾਲੇ ਨਹੀਂ ਜੀ ਦੂਜੇ। ਗੱਲ ਇਹ ਆ ਕਿ ਅੱਜ ਉੱਥੇ ਫਿਰ ਇੱਕ ਚੀਜ਼ ਵਾਪਰੀ ਆ। ਕੁਝ ਲੋਕ, ਹੁਣ ਤੁਹਾਨੂੰ ਪਤਾ ਹੈ ਕਿ ਜਿੱਦਾਂ ਹਰਿਆਣੇ ਦਾ ਬਾਰਡਰ ਹੈ, ਇਹਦੇ ਹਾਂਜੀ ਤੇ ਸ਼ਾਇਦ ਇੱਕ ਦਿਨ ਤੁਸੀਂ ਸਵਾਲ ਵੀ ਕੀਤਾ ਸੀਗਾ, ਤਾਂ ਜਾਂ ਕਿਤੇ ਹੋਰ ਮੈਨੂੰ ਹੋਇਆ ਕਿ ਹਰਿਆਣਾ, ਮੈਂ ਕਿਹਾ ਜੀ ਉਹਨਾਂ ਦਾ ਲਾਅ ਐਂਡ ਆਰਡਰ ਦਾ ਜਿਹੜਾ ਹੈ ਨਾ, ਉਹਦਾ ਅਧਿਕਾਰ ਹੈ, ਉਹ ਰੋਕ ਸਕਦਾ। ਤੁਹਾਨੂੰ ਯਾਦ ਹੈ ਚੁਟਾਲੇ ਕਈਆਂ ਲੈ ਕੇ ਇੱਧਰ ਨੂੰ ਆ ਗਏ ਸੀ ਇੱਕ ਵਾਰੀ, ਹਾਂਜੀ ਹਾਂਜੀ, ਮੈਨੂੰ ਯਾਦ ਹੈ ਨਾ? ਹੂੰ ਤੇ ਆਪਾਂ ਟੱਪਣ ਦਿੱਤੇ ਸੀ, ਹੂੰ ਸ਼ੰਭੂ ਨਹੀਂ ਸੀ ਟੱਪਣ ਦਿੱਤੇ। ਹੂੰ ਹੂੰ ਤੇ ਤਿਆਰੀਆਂ ਸੀ ਵੀ ਇੱਧਰ ਮਾੜਾ ਜਿਹਾ ਪੈਰ ਰੱਖੋ ਤੇ ਤੁਹਾਨੂੰ ਵੇਖੋ ਕਿਦਾਂ ਦਿਸ਼ਾਂਦਾ ਮਿਲਦਾ। ਹੂੰ ਕਿਉਂਕਿ ਬਾਉਂਡਰੀ ਸਾਡੀ ਸੀ। ਹੂੰ ਉੱਥੇ ਪੰਜਾਬ ਪੁਲਿਸ ਨੇ 6-6 ਫੁੱਟੇ ਤੇ ਊਂ ਹੀ ਹੁੰਦੇ ਆ, ਹੂੰ ਤੇ 4 ਫੁੱਟ ਦੀ ਡਾਂਗ ਤੇ 2 ਫੁੱਟ ਉੱਭਰ ਕੇ ਮਾਰਨੀ ਸੀ ਉਹਨਾਂ ਨੇ, ਹੂੰ ਤੇ 12 ਫੁੱਟ ਤੋਂ ਆਉਣੀ। ਜੀ ਤਾਂ ਖੈਰ ਇਹ ਚੀਜ਼ ਹੁੰਦੀ ਆ। ਤਾਂ ਹੁਣ ਯੂਟੀ ਦਾ ਮਸਲਾ ਕੀ ਹੈ ਕਿ ਯੂਟੀ ਇੱਕ ਕਹਿ ਲਓ ਕਿ ਇੱਕ ਪ੍ਰਸ਼ਾਸਕੀ ਖੇਤਰ ਹੈ ਅੱਡ ਤੋਂ। ਬੇਸ਼ੱਕ ਜਜ਼ਬਾਤੀ ਤੌਰ ਤੇ ਸਾਡਾ ਸ਼ਹਿਰ ਹੈ, ਅਸੀਂ ਚੰਡੀਗੜ੍ਹ ਰਾਜਧਾਨੀ ਆਪਣੀ ਮੰਨਦੇ ਆ, ਪਰ ਉਹਦਾ ਲਾਅ ਐਂਡ ਆਰਡਰ ਦਾ ਉਹਨਾਂ ਤੇ ਕੋਲ ਵਿਸ਼ਾ, ਉਹ ਨਹੀਂ ਜਾਣ ਦਿੰਦੇ ਸਨ। ਇਸ ਜਿੱਥੇ ਮੋਰਚੇ ਤੇ ਬੈਠੇ ਆ, ਮੈਂ ਅਗਸਤ 24 ਨੂੰ ਲੰਘ ਕੇ ਆਇਆ ਉੱਥੋਂ ਜੀ, ਮੈਂ ਜਾਂਦਾ ਰਹਿਣਾ ਅਕਸਰ, ਮੇਰੇ ਰਿਸ਼ਤੇਦਾਰਾਂ ਦੇ ਘਰ ਤੋਂ ਬਿਲਕੁਲ ਥੋੜੀ ਦੂਰ ਹੀ ਹੈ, ਤੇ ਅਕਸਰ ਜਦੋਂ ਜਾਈਏ ਤਾਂ ਉੱਥੇ ਕੋਈ ਹਾਜ਼ਰੀ ਜ਼ਿਆਦਾ ਨਹੀਂ ਹੈ ਕਿ ਕੋਈ ਮਤਲਬ ਕਿ ਨਿਹੰਗ ਸਿੰਘ ਜ਼ਿਆਦਾ ਬੈਠੇ ਨੇ। ਜਦੋਂ ਮੈਂ ਲਾਸਟ ਟਾਈਮ ਲੈ ਗਿਆ ਤਾਂ ਹੁਣ ਲਾਂਘਾ ਟਾਪਾ ਵੀ ਆਰਾਮ ਨਾਲ ਹੁੰਦਾ ਜੀ, ਜ਼ਿਆਦਾ ਰੋਕਾਂ ਵਗੈਰਾ ਨਹੀਂ ਹੈਗੀਆਂ। ਤਾਂ ਹੋਇਆ ਕੀ ਹੈ ਕਿ ਅੱਜ ਹੀ ਇਕੱਤਰਤਾ ਹੋਈ ਤੇ ਕੁਝ ਬੰਦੇ ਜਿਹੜੇ ਸੀਗੇ ਉਹ ਚੰਡੀਗੜ੍ਹ ਜਾ ਵੜੇ ਜੀ। ਉੱਥੇ ਫੇਰ ਉਹੀ, ਉੱਥੇ ਡਾਂਗ ਚੱਲੀ ਆ, ਬੰਦੇ ਡਿਟੇਨ ਕਰ ਲਏ। ਤਾਂ ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਫਿਰ ਹੁਣ ਜਿਵੇਂ ਆਪਾਂ ਖੇਤੀ ਕਰਕੇ ਆਏ ਕਿ ਯਾਰ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਤਾਂ ਬਜ਼ੁਰਗ ਆਦਮੀ ਵਿਚਰਦੇ ਫਿਰਦੇ, ਠੀਕ ਹੈ ਉਹਨਾਂ ਦੀ ਰਾਜਨੀਤੀ ਨਾਲ ਕੋਈ ਸਹਿਮਤ ਹੋਵੇ, ਕੋਈ ਸਹਿਮਤ ਹੋਵੇ, ਬਾਅਦ ਦਾ ਪਾਰਟ ਹੈ। ਪਰ ਜਿਹੜੇ ਇਸ ਤਰ੍ਹਾਂ ਦੇ ਹਰਕਤਾਂ ਕਰਦੇ ਆ, ਅੱਗੇ ਵੀ ਇਸ ਮੋਰਚੇ ਪੂਰੀ ਦੇਖੋ ਪੂਰੀ ਚਰਚਾ ਮਿਲ ਗਈ ਸੀ ਇਸ ਮੋਰਚੇ ਨੂੰ। ਹਾਂਜੀ ਕੁਝ ਬੰਦਿਆਂ ਨੇ ਉਹ ਕੰਮ ਕਰਕੇ ਤੁਸੀਂ ਦੇਖਿਆ ਨਾ, ਉਹ ਝੜਪਾਂ ਕਰਕੇ ਤੇ ਉਹ ਮਤਲਬ ਕਿ ਬਿਲਕੁਲ ਨਾਸ ਕਰ ਦਿੱਤਾ। ਹੁਣ ਫਿਰ ਉਹੀ ਗੱਲ ਕਿ ਜਦੋਂ ਤੁਸੀਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰੋਗੇ ਸਰ, ਤਾਂ ਸਾਡੇ ਵਰਗੇ ਵੀ ਜਿਹੜੇ ਨਖੇਦੀ ਜਨਕ ਲੈ ਕੇ ਤੁਰੇ ਫਿਰਦੇ ਆ, ਤਾਂ ਉਹਨਾਂ ਨੂੰ ਅਗਲਾ ਕਹੇਗਾ ਕਿ ਜੇ ਇਹ ਉੱਥੇ ਆਉਂਦੇ ਤੇ ਸ਼ਾਇਦ ਹੋਰ ਕੰਮ ਵੱਧਦਾ। ਕੀ ਜਵਾਬ ਹੈ? ਮਤਲਬ ਕਿ ਸਟੇਟ ਦੇ ਐਕਸ਼ਨਸ ਨੂੰ ਤੁਸੀਂ ਕਿਤੇ ਨਾ ਕਿਤੇ ਉੱਥੇ ਜਸਟੀਫਾਈਬਲ ਕਰ ਦਿੰਦੇ ਚੀਜ਼ਾਂ। ਤਾਂ ਹੀ ਜਿਹੜੇ ਕਿਸਾਨ ਆਗੂ, ਮੈਂ ਇਹਨਾਂ ਦੀ ਆਲੋਚਨਾ ਹਮੇਸ਼ਾ ਕਰਦਾ ਰਹਿਣਾ, ਪਰ ਤੁਸੀਂ ਇੱਕ ਚੀਜ਼ ਦੇਖੋ ਕਿ ਇਹ ਹਿੰਸਾ ਤੋਂ ਟਾਲਾ ਵੱਟਦੇ ਨੇ ਹਮੇਸ਼ਾ। ਜੀ ਬਿਲਕੁਲ ਵੱਟਦੇ, ਇਹ ਟਾਲਾ ਵੱਟਦੇ ਕਿ ਚੱਲਦੇ ਸੰਘਰਸ਼ ਦੇ ਵਿੱਚ ਕਰਦੇ ਵੀ ਆ, ਇਹ ਕੁੱਟ-ਕੱਟ ਵੀ ਦਿੰਦੇ ਆ ਬੰਦਿਆਂ ਨੂੰ ਕਿ ਉਹ ਇਹਨਾਂ ਦੇ ਢਾਏ ਚੜ ਜਾਵੇ, ਇਹ ਕਿਹੜਾ ਘੱਟ ਕਰਦੇ ਆ। ਪਰ ਆਮ ਤੌਰ ਤੇ ਜਦੋਂ ਸੰਘਰਸ਼ ਗਤੀਸ਼ੀਲ ਹੋ ਜਾਂਦਾ, ਉਦੋਂ ਫਿਰ ਇਹ ਕਹਿੰਦੇ ਆ ਕਿ ਚੱਲਦੇ ਸੰਘਰਸ਼ ਦੇ ਵਿੱਚ ਬਈ ਮਤਲਬ ਕਿ ਕੋਈ ਹਿੰਸਾ ਨਾ ਹੋਵੇ, ਤੇ ਇਹ ਸਟੇਟ ਜਾਣ ਕੇ ਵੀ ਕਰਵਾਉਂਦੀ ਹੈ। ਕਿਉਂਕਿ ਜਿੱਥੇ ਹਿੰਸਾ ਹੋਈ ਫਿਰ ਲੋਕ ਹੌਲੀ ਹੌਲੀ ਤੁਹਾਨੂੰ ਪਤਾ ਪਿੱਛੇ ਹਟਣਾ ਸਟਾਰਟ ਕਰ ਦਿੰਦੇ ਨੇ। ਤਾਂ ਇਹ ਮੋਰਚੇ ਦੇ ਜਿਹੜੇ ਇਹਨਾਂ ਦੇ ਕਹਿ ਲਓ ਕਿ ਮੋਹਤਵਰ ਨੇ, ਉਹਨਾਂ ਨੂੰ ਸੋਚਣਾ ਵਿਚਾਰਨਾ ਚਾਹੀਦਾ। ਦੂਜਾ ਇਹ ਕਿ ਸ਼ਾਇਦ 25 ਨੂੰ ਫਿਰ ਇਹਨਾਂ ਨੇ ਹੁਣ ਮਹਾ ਪੰਚਾਇਤ ਰੱਖੀ ਆ 25 ਨੂੰ, ਤਾਂ ਇੱਥੇ ਵੀ ਤੇ ਮੇਰੇ ਖਿਆਲ ਦੇ ਨਾਲ ਇੱਕ ਬੜਾ ਵੱਡਾ ਸਵਾਲ ਪੈਦਾ ਹੋ ਜਾਏਗਾ ਨਾ, 26 ਜਨਵਰੀ ਦਾ ਉਹਨਾਂ ਕੋਲ ਬਹਾਨਾ ਹੋਏਗਾ, ਉਹ ਤੁਹਾਨੂੰ ਉਦੋਂ ਫੇਰ ਨਹੀਂ ਉੱਥੇ ਵੜਨ ਦੇਣਗੇ। ਠੀਕ ਹੈ ਨਾ? ਤਾਂ ਮਤਲਬ ਕਿ ਰਣਨੀਤਿਕ ਤੌਰ ਤੇ ਚੀਜ਼ਾਂ ਨੂੰ ਦੇਖੋ ਤੁਸੀਂ। 25 ਦੀ ਮਹਾ ਪੰਚਾਇਤ, ਕਿਉਂਕਿ ਮੈਂ ਤੇ ਹੁਣ ਮੀਡੀਆ 'ਚ ਹੀ ਪੜ੍ਹਿਆ, ਪ੍ਰੈਸ ਨੋਟ ਪੜਾਂਗੇ ਤਾਂ ਪਤਾ ਲੱਗੇਗਾ, ਪਰ 25 ਮੈਨੂੰ ਸਮਝ ਨਹੀਂ ਆਈ ਕਿ 26 ਦੇ ਤਾਂ ਤੁਹਾਨੂੰ ਪਤਾ ਹੈ ਨਾ ਪ੍ਰੋਗਰਾਮ ਜਿਹੜੇ ਹੁੰਦੇ ਆ ਉਹਦੇ ਸੰਦਰਭ 'ਚ ਉਹ ਹਫ਼ਤਾ ਪਹਿਲਾਂ ਹੀ ਸਾਰੀਆਂ ਚੀਜ਼ਾਂ ਕਰਨ ਲੱਗ ਪੈਂਦੇ ਨੇ। ਖੈਰ ਇਹ ਸਾਰੀ ਸੂਰਤ ਹਾਲ ਹੈ ਜੀ। ਵੇਖੋ ਮਹਾ ਪੰਚਾਇਤ 'ਚ
ਕੌਣ ਪੁੱਜਦਾ। ਵੈਸੇ ਕਿਹਾ ਜਾ ਰਿਹਾ ਕਿ ਦੇਸ਼ ਭਰ ਚੋਂ ਨੇਤਾ ਜਿਹੜੇ ਆ ਬੰਦੀ ਸਿੰਘਾਂ ਦੇ ਹੱਕ 'ਚ ਇਸ ਇਕੱਤਰਤਾ ਦੇ ਵਿੱਚ ਪਹੁੰਚਣਗੇ। ਜੀ ਮਿੰਟੂ ਜੀ, ਸਪੀਕਰ ਸਾਹਿਬ ਦੀ ਗੱਲ ਕਰੀਏ, ਪੰਜਾਬ ਵਿਧਾਨ ਸਭਾ ਦੇ ਜਿਹੜੇ ਸਪੀਕਰ ਸਾਹਿਬ ਨੇ ਉਹ ਭੜਕੇ ਨੇ ਕਿਸੇ ਗੱਲ ਨੂੰ ਲੈ ਕੇ? ਹਾਂਜੀ ਦੇਖੋ, ਉਹਨਾਂ ਨੇ ਗੁੱਸਾ ਕੱਢਿਆ ਵਾ ਦਿੱਲੀ ਸਰਕਾਰ ਤੇ, ਹੋਰ ਤੇ ਕਿਸੇ ਸਰਕਾਰ ਤੇ ਇਹਨਾਂ ਨੇ ਕੀ ਕੱਢਣਾ। ਆਮ ਆਦਮੀ ਪਾਰਟੀ ਦੀ ਸਰਕਾਰ ਤੇ ਥੋੜੀ ਕੱਢੂਗੇ। ਜੇ ਇਹਨਾਂ ਨੂੰ ਕੋਈ ਸਵਾਲ ਏਦਾਂ ਦਾ ਪੁੱਛ ਲਓ ਨਾ, ਫਿਰ ਕਹਿੰਦੇ ਨਾ ਮੈਂ ਅਹੁਦੇ ਤੇ ਆ, ਮੈਂ ਪਦਵੀ ਤੇ ਆ, ਮੈਂ ਨਹੀਂ ਬੋਲਣਾ। ਤੇ ਜੇ ਦੂਜਿਆਂ ਦੇ ਉਲਟ ਬੁਲਾਉਣਾ ਹੋਵੇ, ਜਿੰਨਾ ਮਰਜ਼ੀ ਬੁਲਵਾ ਲਓ। ਇਹ ਕਹਿੰਦੇ ਆ ਕਿ ਡੱਲੇਵਾਲ ਮਸਲੇ ਤੇ ਕਿਸਾਨਾਂ ਦੇ ਨਾਲ ਗੱਲ ਕਰੇ ਸਰਕਾਰ, ਪੰਜਾਬੀਆਂ ਦੇ ਨਾਲ ਇਹ ਭੇਦਭਾਵ ਕਰ ਜੀ। ਮਤਲਬ ਉਹਨਾਂ ਨੇ ਡੱਲੇਵਾਲ ਹੋਰਾਂ ਦਾ ਪੱਖ ਪੂਰਿਆ। ਉਹਨਾਂ ਨੇ ਕਿਹਾ ਕਿ ਦੇਖੋ, ਮੈਂ ਲੰਬੀ ਆਰਜ਼ਾ ਦੀ ਕਾਮਨਾ ਕਰਦਾ ਵਾਂ ਦੀ ਉਮਰ ਦੇ, ਤੇ ਜੇਕਰ ਉਹਨਾਂ ਨੂੰ ਕੁਝ ਹੁੰਦਾ ਸਿੱਧੇ ਤੌਰ ਤੇ ਕੇਂਦਰ ਸਰਕਾਰ ਜ਼ਿੰਮੇਵਾਰ ਹੋਏਗੀ। ਤੇ ਇੱਕ ਕਿਸਾਨ ਦੀ ਹੱਤਿਆ ਦਾ ਜਿਹੜਾ ਇਲਜ਼ਾਮ ਲੱਗੇਗਾ, ਤੇ ਉਹ ਕਹਿੰਦੇ ਆ ਕਿ ਗੱਲਬਾਤ ਦੇ ਨਾਲ ਹੀ ਮਸਲੇ ਦਾ ਹੱਲ ਨਿਕਲੂਗਾ, ਤੇ ਪੰਜਾਬੀਆਂ ਦੇ ਨਾਲ ਇਹ ਵਿਤਕਰਾ ਕਰਦੇ ਆ। ਹੁਣ ਦੇਖੋ ਗੱਲ ਪ੍ਰਵੀਨ ਜੀ ਇਹ ਆ ਕਿ ਠੀਕ ਆ ਵੀ ਚਲੋ ਪੰਜਾਬ ਦੇ ਨਾਲ ਜੇ ਅਸੀਂ ਇਤਿਹਾਸ 'ਚ ਚਾਹੀਏ ਬਥੇਰਾ ਕੁਛ ਹੋਇਆ, ਉਹਦੀ ਇੱਕ ਗਾਥਾ ਹੈ, ਪਰ ਉਹ ਗਾਥਾ ਸਟਾਰਟ ਕਰਨ ਵਾਲਿਆਂ ਦੇ ਨਾਲ ਤੇ ਤੁਸੀਂ ਗੱਠਜੋੜ ਚੋਂ, ਕੌਮੀ ਗੱਠਜੋੜ 'ਚ, ਇੰਡੀਆ ਗੱਠਜੋੜ ਚੋਂ, ਕਹਾਣੀ ਤਾਂ ਫਿਰ ਕਾਂਗਰਸ ਤੋਂ ਤੁਰੇਗੀ ਨਾ। ਹਾਂਜੀ ਹਾਂਜੀ। ਤੇ ਇਹਨਾਂ ਦੇ ਆਪਣੇ ਤੇ ਵੱਡੇ ਯਾਨੀ ਜੈਲ ਸਿੰਘ ਹੋਰੀ ਸੀਗੇ। ਖੈਰ ਠੀਕ ਆ, ਜੇ ਵਿਤਕਰਾ ਹਜੇ ਵੀ ਹੈ ਪੰਜਾਬ ਦੇ ਵਿੱਚ, ਤਾਂ ਆਪਾਂ ਉਸ ਵਿਤਕਰੇ ਤੇ ਲਈ ਕੀ ਕਰਨਾ? ਜੋ ਤੁਹਾਡੀਆਂ ਜ਼ਿੰਮੇਵਾਰੀਆਂ ਉਹ ਤੇ ਤੁਸੀਂ ਨਿਭਾ ਨਹੀਂ ਪਾ ਰਹੇ। ਅੱਛਾ ਸਪੀਕਰ ਹੋ ਤੁਸੀਂ, ਚਲੋ ਹੋਰ ਵੀ ਛੱਡੋ, ਮੈਂ ਦੂਜੀਆਂ ਤੀਜੀਆਂ ਗੱਲਾਂ ਕਰਨ 'ਚ ਯਕੀਨ ਨਹੀਂ ਰੱਖਦਾ। ਤੁਸੀਂ ਆਪਣਾ ਹੀ ਫਰਜ਼ ਨਿਭਾ ਦਿੰਦੇ ਕਿ ਤੁਹਾਡੇ 'ਚ ਇੰਨੀ ਜ਼ਰੂਰਤ ਹੈਗੀ ਆ ਕਿ ਤੁਸੀਂ ਕਸਟੋਡੀਅਨ ਹੋ ਹਾਊਸ ਦੇ, ਤਾਂ ਇਹਨਾਂ ਨੂੰ ਕਹਿ ਕੁਆ ਕੇ ਸੈਸ਼ਨ ਹੀ ਵੇਲੇ ਸਿਰ ਕਰਕੇ ਤੇ ਮਤਾ ਪਾ ਦਿੰਦੇ ਆ ਜਿਹੜਾ ਨਵਾਂ ਖੇਤੀ ਖਰੜਾ ਆਇਆ ਇਹਦੇ ਉਲਟ। ਹਾਂਜੀ ਹਾਂਜੀ, ਇਹਨਾਂ ਤੇ ਕਰ ਸਕਦੇ ਸੀ ਤੇ ਤੁਹਾਡੇ ਤੋਂ ਤਾਂ ਹਾਲੇ ਤੱਕ ਇਹ ਵੀ ਨਹੀਂ ਸਰਿਆ। ਮਤਲਬ ਕਿ ਵੀ ਦੂਜੇ ਦੀਆਂ ਕਹਿੰਦੇ ਹੁੰਦੇ ਨਾ ਹੱਥ 'ਚ ਤੇ ਆਪਦੀਆਂ ਕੱਛ 'ਚ, ਤੁਸੀਂ ਆਪਣੀਆਂ ਜਿਹੜੀਆਂ ਨੇ ਉਹ ਲੁਕਾ ਲਈਆਂ। ਜ਼ਿੰਮੇਵਾਰੀਆਂ ਤੁਹਾਡੀਆਂ ਵੀ ਆ, ਸੈਂਟਰ ਦੀਆਂ। ਮੈਂ ਨਹੀਂ ਕਹਿੰਦਾ ਕਿ ਸੈਂਟਰ ਦੀਆਂ ਨਹੀਂ ਹੈਗੀਆਂ, ਸੈਂਟਰ ਨੇ ਕੁਝ ਕਰਨਾ ਨਹੀਂ ਹੈ, ਪਰ ਜੋ ਤੁਹਾਡੀਆਂ ਜ਼ਿੰਮੇਵਾਰੀਆਂ ਉਹਨਾਂ ਦਾ ਨਿਰਵਾਹ ਹੁੰਦਾ, ਤੁਸੀਂ ਹਰਿਆਣੇ ਦੇ ਬਰੋਬਰ ਉਹ ਜਿਵੇਂ ਉਹ MSP ਦਿੰਦੇ ਭਾਵ ਅੰਤਰ ਪਾ ਕੇ ਤੁਸੀਂ ਦੇ ਦਿਓ, ਤੇ ਇੰਨਾ ਹੀ ਕਰ ਦਿਓ, ਤੇ APMC ਨੂੰ ਰੱਦ ਕਰ ਦਿਓ ਮਤਾ ਪਾ ਕੇ, ਗੱਲ ਖਤਮ ਹੈ। ਤੁਸੀਂ ਇਸੇ ਡੱਲੇਵਾਲ ਨੂੰ ਤੇ ਤੁਸੀਂ ਸਾਹਿਬ ਭੁੱਲ ਗਏ। ਤੁਸੀਂ ਵੀ ਮਤਲਬ ਕਿ ਜਿਹੜੇ ਆਪਣੇ ਮੀਡੀਆ ਵਾਲੇ ਨੇ ਵੀ ਭੁਲੱਕੜ ਹੋਈ ਜਾਂਦੇ ਆ ਲੋਕਾਂ ਵੱਲੋਂ। ਇਸੇ ਡੱਲੇਵਾਲ ਨੂੰ ਪਟਿਆਲੇ ਤੇ ਇਹਨਾਂ ਦੇ ਸਾਥੀਆਂ ਨੂੰ ਛਿੱਤਰ ਮਾਰ ਕੇ ਇਹਨਾਂ ਨੇ ਠਾਇਆ ਸੀਗਾ ਇਹਨਾਂ ਦੇ ਸਰਕਾਰ 'ਚ, ਜਦੋਂ ਇਹਨਾਂ ਨੇ ਉਹ ਬਿਜਲੀ ਵਾਲਾ ਦਫ਼ਤਰ ਘੇਰਿਆ ਸੀਗਾ ਜੀ। ਮੈਨੂੰ ਯਾਦ ਆ ਜੀ। ਅਰੇ ਇਹਨਾਂ ਨੂੰ ਕੁੱਟ ਕੇ, ਅੰਮ੍ਰਿਤਧਾਰੀ ਬੰਦਿਆਂ ਨੂੰ ਕੁੱਟ ਕੇ ਠਾਇਆ ਸੀ ਇਹਨਾਂ ਨੇ ਧੂ ਕੇ। ਇੱਥੇ ਝਾੜੂ ਵਾਲੇ ਸਰਕਾਰ ਨੇ, ਤੁਸੀਂ ਗੂਗਲ ਕਰਕੇ ਲੱਭ ਲਓ। ਜੀ ਜੀ, ਇਹ ਕੱਲੀ ਇਸੇ ਜਥੇਬੰਦੀ ਨੇ ਧਰਨਾ ਲਾਇਆ ਸੀਗਾ ਸਾਲ। ਕਹਿਣ ਦਾ ਮਤਲਬ ਇਹ ਕਿ ਇਹੀ ਇਸ ਰਾਜਨੀਤੀ ਦੀ ਕਹਿ ਲਓ ਭੈੜੀ ਤਸਵੀਰ ਹੈ, ਭੈੜਾ ਚਿੱਤਰ ਹੈ ਕਿ ਆਪਦੀ ਜ਼ਿੰਮੇਵਾਰੀ ਨਿਭਾਉਣੀ ਨਹੀਂ, ਜੇ ਕੜਾ ਲੋਟ ਆ ਗਿਆ ਤੇ ਦੂਜੇ ਤੇ ਵਤਰਵਾ ਦੇਣਾ। ਇਹੀ ਇਹਦੀ ਭੈੜ ਹੈ, ਇਹੀ ਇਹਦਾ ਔਗਣ ਹੈ ਸਰ। ਤੋਂ ਖੈਰ ਕੁਲਤਾਰ ਸਿੰਘ ਸੰਧਵਾ ਬੋਲੇ ਨੇ, ਇੰਨਾ ਹੀ ਕਾਫੀ ਹੈ। ਇਹ ਹੁਣ ਬੇਅਦਬੀ ਵਾਲੇ ਮਾਮਲਿਆਂ 'ਚ ਤੇ ਬੋਲਣ ਜੋਗੇ ਨਹੀਂ ਰਹੇ। ਤੁਸੀਂ ਤੇ ਉਹ ਵੀ ਜ਼ਿੰਮੇਵਾਰੀ ਨਹੀਂ ਨਿਭਾ ਸਕੇ। ਤੁਸੀਂ ਆਖਿਆ ਮੈਂ ਅਸਤੀਫਾ ਦੇ ਦੂੰਗਾ, ਆਪਾਂ ਖੰਡ ਪਾਠ ਕਰਾਵਾਂਗੇ, ਕਿੱਧਰ ਗਏ? ਮਤਲਬ ਕਿ ਆਪਣੀਆਂ ਤੁਹਾਡੀਆਂ ਕੱਛ 'ਚ ਹੀ ਰਹਿਣੀਆਂ ਨੇ ਸਰ। ਜੀ ਬਿਲਕੁਲ। ਲੁਧਿਆਣਾ ਮੇਅਰ ਚੋਣ ਦਾ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ। ਦੇਖੋ ਹੁਣ ਉੱਥੇ ਕੋਈ ਮੈਜੋਰਟੀ ਵਾਲੀ ਤੇ ਗੱਲ ਬਣੀ ਨਹੀਂ ਹੈ। ਹਾਂਜੀ, ਮੈਜੋਰਟੀ ਵਾਲੀ ਤਾਂ ਆਪਾਂ ਉਦੋਂ ਵੀ ਗੱਲ ਕੀਤੀ ਸੀ ਕਿ ਆਮ ਆਦਮੀ ਪਾਰਟੀ ਨੂੰ ਜੇ ਆਪਾਂ ਇਸ ਆਧਾਰ ਤੇ ਵੇਖੀਏ ਕਿ ਬਈ ਉਹ ਦਾਅਵਾ ਕਰਦੇ ਨੇ ਅਸੀਂ ਕੰਮ ਬਹੁਤ ਵਧੀਆ ਕੀਤੇ ਆ, ਤਾਂ ਉਹ 5 ਤੋਂ ਵੱਡੇ ਜਿਹੜੇ ਨਿਗਮ ਆਪਾਂ ਕਹਿੰਦੇ ਆ ਉਹ 4 'ਚ ਸਪਸ਼ਟ ਬਹੁਮਤ ਨਾਲ ਲਿਜਾ ਸਕੇ, ਔਰ ਜੋੜ ਤੋੜ ਕਰਨ ਦੇ ਯਤਨ ਕਰਨ ਦੇ ਬਾਵਜੂਦ
ਉਹ ਆਪਦੀ ਬੇੜੀ ਕਿਨਾਰੇ ਨਹੀਂ ਲਿਆ ਸਕੇ, ਇਹ ਦੂਸਰੀ ਫੇਲੀਅਰ ਹੈ। ਹੁਣ ਗੱਲ ਇਹ ਆ ਕਿ ਅਖੀਰ ਤਾਂ ਫਿਰ ਮਾਮਲਾ ਨਿਬੜਨਾ ਹੀ ਹੁੰਦਾ ਹੈ ਨਾ। ਤੇ ਨਿਬੜਨਾ ਕਿਵੇਂ ਹੁੰਦਾ ਹੈ ਕਿ ਨੋਟੀਫਾਈਡ ਕਰ ਦਿੱਤਾ ਮਾਮਲਾ ਕਿ ਚਲੋ ਜੀ ਆਪਾਂ ਵੋਟਿੰਗ ਕਰਾ ਲੈਂਦੇ ਹਾਂ ਜੀ। ਸਰ। ਇਹ ਵੋਟਿੰਗ ਚੰਡੀਗੜ੍ਹ ਵਾਲੀ ਹੋਏਗੀ, ਮਸੀਹ ਵਾਲੀ ਹੋਏਗੀ, ਜਾਂ ਕਹਿ ਲਓ ਕਿ ਇਹਦੇ ਚ ਮਾਸਾ ਵੀ ਹੇਰ-ਫੇਰ ਨਹੀਂ ਹੋਏਗਾ। ਤੇ ਜੇ ਕ੍ਰਾਸ ਵੋਟਿੰਗ ਨਹੀਂ ਹੁੰਦੀ, ਤਾਂ ਫੈਸਲਾ ਫਿਰ ਕਿੱਦਾਂ ਹੋਏਗਾ ਜੀ? ਇਹਦਾ ਮਤਲਬ ਇਹੀ ਆ, ਨੋਟੀਫਿਕੇਸ਼ਨ ਦਾ ਮਤਲਬ ਸਰ ਇਹੀ ਆ ਕਿ ਪੇਜ ਤੇ ਫਸਿਆ ਹੋਇਆ। ਬਹੁਮਤ ਦੇ ਲਈ 48 ਚਾਹੀਦੀਆਂ, ਸੱਤਾਧਾਰੀ ਇੱਕ ਆਜ਼ਾਦ ਨੂੰ ਨਾਲ ਲੈ ਕੇ ਵੀ ਜੇ ਕਹੀਏ ਤਾਂ ਇਸ ਵੇਲੇ ਤਕਰੀਬਨ 7 ਸੀਟਾਂ ਕਿ 6 ਸੀਟਾਂ ਪਿੱਛੇ ਨੇ। ਤਾਂ 6-7 ਦਾ ਫਰਕ ਕਿਵੇਂ ਨਿਕਲੇਗਾ ਕ੍ਰਾਸ ਵੋਟਿੰਗ ਨਾਲ? ਇਹਨਾਂ ਇਲੈਕਸ਼ਨ ਦੀ ਇੱਕ ਭੈੜ ਹੈ, ਮਤਲਬ ਇਹਦੇ ਵਿੱਚ ਦਲ ਬਦਲੀ ਜਾਂ ਕ੍ਰਾਸ ਵੋਟਿੰਗ ਵਿਪ ਵਗੈਰਾ ਲਾਗੂ ਨਹੀਂ ਹੁੰਦਾ। ਬਿਲਕੁਲ ਸਹੀ ਹੈ ਜੀ। ਤਾਂ ਹੁਣ ਉਹਦਾ ਫਾਇਦਾ ਆਮ ਆਦਮੀ ਪਾਰਟੀ ਚੁੱਕੇਗੀ। ਹੁਣ ਜਦੋਂ ਸਿੱਧੇ ਨਹੀਂ ਲਿਆ ਸਕੇ, ਫਿਰ ਅੰਦਰੂਨੀ ਸੌਦੇ ਹੁੰਦੇ ਆ ਕ੍ਰਾਸ ਵੋਟਿੰਗ ਦੇ ਜ਼ਰੀਏ, ਇੱਕ ਦੋ ਉਧਰੋਂ ਲੈ ਲੈ, ਇੱਕ ਦੋ ਉਧਰੋਂ ਲੈ ਲੈ, ਇੱਕ ਦੋ ਉਧਰੋਂ ਲੈ ਲੈ, ਮਤਲਬ ਕਿ ਇਹ ਜੁਗਾੜੂ ਰਾਜਨੀਤੀ ਜਿਹੜੀ ਹੈ ਇਹਦੀ ਜਾਂਚ ਤੇ ਹੁਣ ਸਿੱਖ ਹੀ ਲਈ ਇਹਨਾਂ ਨੇ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਹੁਣ ਤਾਂ ਪੂਰੇ ਹੌਲੀ ਹੌਲੀ ਸਿੱਖ ਲਈਏ, ਹਾਂਜੀ ਹੌਲੀ ਹੌਲੀ ਸਿੱਖ ਲਈਏ, ਦੂਰ ਹਾਂਜੀ 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 ਬਿਲਕੁਲ। ਉਹ ਜਿਵੇਂ ਗਾਣਾ ਸੀਗਾ, ਹੌਲੀ ਹੌਲੀ ਸਿੱਖ ਲਈਏ ਦੂਰ ਦੂਰ ਰਹਿਣਾ, ਇੱਕਦਮ ਵਿਛੜੇ ਤੇ ਮਰ ਜਾਵਾਂਗੇ। ਤਾਂ ਹੌਲੀ ਹੌਲੀ ਕਈ ਵਾਰ ਦੂਰ ਦੂਰ ਰਹਿਣਾ ਸਿੱਖਿਆ ਜਾਂਦਾ ਤੇ ਕਈ ਵਾਰ ਨੇੜੇ ਆਉਣਾ ਵੀ ਸਿੱਖਿਆ ਜਾਂਦਾ ਹੌਲੀ ਹੌਲੀ। ਤਾਂ ਇਹ ਤੇ ਬਿਲਕੁਲ ਸਿੱਖ ਗਏ ਨੇ ਇਹਨਾਂ ਚੀਜ਼ਾਂ ਨੂੰ। ਸੋ ਇਸ ਕਰਕੇ ਇੱਧਰ ਤੁਸੀਂ ਦੇਖੋ, ਜੇ ਫੈਸਲਾ ਹੋਇਆ ਤਾਂ ਕ੍ਰਾਸ ਵੋਟਿੰਗ ਨਾਲ ਹੋਏਗਾ, ਤੇ ਕ੍ਰਾਸ ਵੋਟਿੰਗ ਹਮੇਸ਼ਾ ਸੱਤਾਧਾਰੀ ਧਿਰ ਦੇ ਵਿੱਚ ਹੋਣ ਦੀ ਜਾਂ ਸੱਤਾਧਾਰੀ ਧਿਰ ਦੇ ਪੱਖ ਦੀ ਹੋਣ ਦੀ ਸੰਭਾਵਨਾ ਜ਼ਿਆਦਾ ਰਹਿੰਦੀ। ਬਿਲਕੁਲ ਜੀ। ਤੇ ਮਾਨਸਾ ਦੇ ਵਿੱਚ ਵਿਧਾਇਕ ਦੇ ਘਰ ਦੇ ਸਾਹਮਣੇ ਪ੍ਰਦਰਸ਼ਨ ਕਰਨਾ ਜੀ, ਕਿਸੇ ਨੂੰ ਰੋਸ ਮੁਜ਼ਾਹਰਾ? ਇੱਕ ਹਿੰਦੀ ਫਿਲਮ ਦਾ ਅਸੀਂ ਛੋਟੇ ਹੁੰਦੇ ਗਾਣਾ ਸੁਣਦੇ ਹੁੰਦੇ ਸੀ, ਇੱਕ ਘਰ ਬਣਾਉਂਗਾ ਤੇਰੇ ਘਰ ਕੇ ਸਾਹਮਣੇ ਜੀ। ਤਾਂ ਇਹ ਤਾਂ ਐਂ ਕਹਿੰਦਾ ਸ਼ਹਿਰੀ ਕਿ ਗੰਦਾ ਪਾਣੀ ਲਿਆਉਂਗਾ ਤੇਰੇ ਘਰ ਕੇ ਸਾਹਮਣੇ, ਕਿਉਂਕਿ ਆਪ ਗੰਦੇ ਪਾਣੀ 'ਚ ਰਹਿੰਦੇ ਨੇ। ਸਰ ਅੱਗੇ ਵੀ ਤੁਹਾਨੂੰ ਪਤਾ ਹੋਣਾ ਹੈ, ਜਦੋਂ ਮਾਨ ਸਾਹਿਬ ਇੱਕ ਵਾਰੀ ਇੱਧਰ ਪ੍ਰਚਾਰ ਕਰਨ ਆਏ ਸਨ ਇਸੇ ਏਰੀਏ ਦੇ ਵਿੱਚ, ਉਦੋਂ ਵੀ ਸੀਵਰੇਜ ਦਾ ਹੀ ਰੌਲਾ ਪਿਆ ਸੀਗਾ। ਉਦੋਂ ਨਿਕਲਣਾ ਪਿਆ ਸੀ ਇਹਨਾਂ ਨੂੰ ਨਾਰਾਜ਼ ਹੋ ਕੇ, ਵੀਡੀਓ ਵੀ ਵਾਇਰਲ ਹੋ ਗਈ। ਖੈਰ ਮਾਨਸਾ, ਮੌੜ, ਬੁਢਲਾਡਾ, ਤਾਂ ਵੈਸੇ ਤੇ ਜੇ ਤੁਸੀਂ ਦੇਖੋਗੇ ਸਾਰੇ ਸ਼ਹਿਰਾਂ ਦੀ ਕਹਾਣੀ ਇੱਕੋ ਜਿਹੀ ਆ। ਹਾਂ, ਕੁਝ ਸ਼ਹਿਰਾਂ 'ਚ ਕੰਮ ਸਟਾਰਟ ਹੋ ਗਏ ਆ। ਉਹ ਕਿਉਂ ਹੋ ਗਿਆ, ਮੈਂ ਉੱਧਰ ਵੀ ਆ ਜਾਣਾ, ਤੁਹਾਨੂੰ ਦੱਸ ਦਿੰਦਾ ਉਹ ਵੀ ਫੰਡਾ ਜੀ। ਦਰਅਸਲ ਕੀ ਆ ਕਿ ਕਹਿੰਦੇ ਆ ਕਿ ਸੀਵਰੇਜ ਦਾ ਪਾਣੀ ਜਿਹੜਾ ਉਹ ਸ਼ਹਿਰ 'ਚ ਭਰਿਆ ਪਿਆ ਬਾਜ਼ਾਰਾਂ ਗਲੀਆਂ 'ਚ, ਤੇ 72 ਦਿਨ ਹੋ ਗਏ ਧਰਨਾ ਲੱਗਾ ਪਿਆ ਜੀ, ਸੁਣਵਾਈ ਨਹੀਂ ਸੀ। ਤੇ ਅੱਕ ਕੇ ਹੁਣ ਇਹ ਫੈਸਲਾ ਹੋਇਆ ਕਿ ਮਾਨਸਾ ਵਿਧਾਇਕ ਦੇ ਜਿਹੜੇ ਹੈਗੇ ਨੇ ਬਈ ਇਹਨਾਂ ਦੇ ਘਰ ਦੇ ਬਾਹਰ ਹੁਣ ਅੱਕ ਚੱਬਣਗੇ ਇਹ ਵੀ ਹੋਰ ਕੀ ਕੀਤਾ ਜਾ ਸਕਦਾ, ਤੇ ਸਿੰਗਲਾ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ। ਵੈਸੇ ਸਿੰਗਲੇ ਦੇ ਕੋਲ ਕੀ ਆ, ਸਿੰਗਲੇ ਦੇ ਗੇਰ ਤੇ ਇਹਨਾਂ ਨੇ ਕੱਢਦੇ ਹੀ ਸ਼ੁਰੂ 'ਚ, ਤੁਹਾਨੂੰ ਪਤਾ ਹੀ ਆ ਜੀ ਜੀ। ਉਸ ਤੋਂ ਬਾਅਦ ਕਦੇ ਮੀਟਿੰਗਾਂ 'ਚ ਨਾਲ ਭਾ ਲੈਂਦੇ ਆ, ਕਦੇ ਇੱਧਰ ਉੱਧਰ। ਮਤਲਬ ਇਹ ਸਭ ਕੁਛ ਹੈ ਕਿ ਦੇਖੋ ਕਰਨਾ ਤੇ ਸਰਕਾਰ ਨੇ ਹੁੰਦਾ, ਜਿਹੜੇ MLA ਆ ਉਹ ਕਰਵਾਉਣ ਵਾਲੇ ਹੁੰਦੇ ਆ, ਪ੍ਰਪੋਜ਼ਲ ਭੇਜਣ ਵਾਲੇ ਹੁੰਦੇ ਆ। ਇਹ ਇੱਕ ਸ਼ਹਿਰ ਦੀ ਨਹੀਂ, ਕਈ ਸ਼ਹਿਰਾਂ ਦੀ ਗੱਲ ਹੈ। ਹੁਣ ਤੁਸੀਂ ਫੰਡਾ ਸੁਣੋ, ਫੰਡਾ ਕੀ ਹੋਏਗਾ, ਇਹਨਾਂ ਨੇ ਗਾਂ ਹੁਣ ਜੁਗਾੜ ਕਰਨੇ, ਹੁਣ ਬਹੁਤਾ ਕੁਝ ਮੈਂ ਰਿਵੀਲ ਨਹੀਂ ਕਰਦਾ। ਇਹਨਾਂ ਨੇ ਕਈ ਥਾਈਂ ਆਪਦੇ ਮਹਿਕਮਿਆਂ ਦੇ ਜ਼ਰੀਏ ਜੁਗਾੜ ਲਾਉਣੇ ਸਟਾਰਟ ਕਰ ਦਿੱਤੇ ਆ, ਜਿਵੇਂ ਵਰਲਡ ਬੈਂਕ ਵਗੈਰਾ ਨਾ ਯੋਜਨਾਵਾਂ, ਪੈਸਾ ਮਿਲ ਜਾਏਗਾ ਇਹਨਾਂ ਨੂੰ ਐਸਾ, ਠੀਕ ਹੈ ਜੀ, ਪੈਸਾ ਮਿਲ ਜਾਏਗਾ। ਕਿਉਂਕਿ ਜਦੋਂ ਬਿਊਰੋਕਰੇਟਸ ਨਾਲ ਬਹਿੰਦੇ ਆ ਤਾਂ ਇਹ ਚੀਜ਼ਾਂ ਦਾ ਪਤਾ ਲੱਗ ਜਾਂਦਾ, ਉਹ ਦੱਸ ਦਿੰਦੇ ਨੇ ਕਿ ਆਹ ਕੁਛ ਆ ਜਾਏਗਾ ਜੀ, ਆਹ ਕੁਛ ਆ ਜਾਏਗਾ। ਸੜਕਾਂ ਦਾ ਕੰਮ ਸਟਾਰਟ ਹੋ ਜਾਏਗਾ ਤੇ ਨਾਲ ਸੀਵਰੇਜ ਦੇ ਕੰਮ ਸਟਾਰਟ ਹੋ ਜਾਣਗੇ। ਉਹ ਫੰਡਾ ਕੀ, ਉਸ ਫੰਡੇ ਨੂੰ ਕਿ 3 ਸਾਲ 3.5 ਸਾਲ ਪਹਿਲਾਂ ਕੰਮ ਕਰਨ ਦਾ ਕੋਈ ਫਾਇਦਾ ਨਹੀਂ, ਉਦੋਂ ਸਮੱਸਿਆਵਾਂ ਵਧਾਓ ਵੱਧ ਤੋਂ ਵੱਧ, 3.5 ਸਾਲ 4 ਸਾਲ ਤੋਂ ਬਾਅਦ ਕੰਮ ਕਰਨਾ ਸਟਾਰਟ ਕਰ ਦਿਓ, ਕੰਮ ਦਿਖਾਣਾ ਸਟਾਰਟ ਕਰ ਦਿਓ, ਖਾਸ ਤੌਰ ਤੇ ਸ਼ਹਿਰੀ ਖੇਤਰ 'ਚ ਜੀ। ਤਾਂ ਉਹਦੇ ਨਾਲ ਮਤਲਬ ਕਿ ਲੋਕ
ਜਿਹੜਾ 3 ਸਾਲ 3.5 ਸਾਲ ਤੁਸੀਂ ਬੇਕਾਰ ਬੈਠ ਕੇ ਕੱਢਿਆ, ਖਾਦਾ, ਖਾਇਆ ਪੀਆ ਕੁਛ ਨਹੀਂ, ਗਲਾਸ ਤੋੜਾ 12 ਨੇ, ਤਾਂ ਉਹ ਭੁੱਲ ਜਾਣਗੇ ਫ੍ਰੀ ਚ ਗਿਆ ਟਾਈਮ। ਜ਼ੋਰ ਉਦੋਂ ਲਾ ਦਿਓ, ਹੋ ਸਕਦਾ 1000 ਰੁਪਈਆ ਵੀ ਬੀਬੀਆਂ ਨੂੰ ਦੇ ਦੇਣ। ਤਾਂ ਮਤਲਬ ਇਹ ਫੰਡ ਹੈ ਸਰ। ਹੁਣ ਆਉਣ ਵਾਲੇ ਦਿਨਾਂ 'ਚ ਕੰਮ ਜਿਹੜਾ ਹੈ ਚਾਲੂ ਹੋ ਜਾਏਗਾ। ਪਰ ਵਿਚਲੀ ਗੱਲ ਇਹੀ ਹੈ, ਹੁਣ ਕਈ ਸ਼ਹਿਰਾਂ ਦੇ ਵਿੱਚ ਜੇ ਤੁਸੀਂ ਦੇਖੋਗੇ ਸੀਵਰੇਜ ਵਰਗੀਆਂ ਜਿਹੜੀਆਂ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਸੀ, ਉਹਨਾਂ ਦੇ ਵਿੱਚ ਹਿਲਜੁਲ ਜਿਹੜੀ ਆ ਹੁਣੀ ਸਟਾਰਟ ਹੋਈ। ਜੀ ਜੀ ਬਿਲਕੁਲ। ਤੇ ਮੈਨੂੰ ਜੀ ਗੱਲ ਕਰੀਏ ਬੈਂਕ ਮੈਨੇਜਰ ਦੇ ਸਿਰ ਕੋਈ ਮੁਲਾਜ਼ਮ ਚੜ ਕੇ ਮਰ ਗਿਆ ਜੀ? ਇਹ ਫਾਜ਼ਿਲਕਾ ਦੀ ਗੱਲ ਹੈ, ਜਿੱਥੇ ਦੱਸਦੇ ਆ ਕਿ ਇੱਕ ਕਰਮਚਾਰੀ ਦੀ ਮੌਤ ਹੋਈ ਆ। ਮੈਨੇਜਰ ਨੇ ਕੋਈ ਬੇਇੱਜ਼ਤੀ ਕੀਤੀ ਤੇ ਇਸ ਨੇ ਜ਼ਹਿਰ ਖਾ ਲਿਆ। ਕੋਈ ਪੈਸੇ ਵਗੈਰਾ ਜਿਹੜੇ ਆ ਨਾ ਉਹ ਡਿੱਗੇ ਚੁੱਕੇ ਸੀਗੇ ਜੀ। ਹੁਣ ਜਿਹੜੀ ਇਹਦੇ ਘਰੋਂ ਆ, ਮ੍ਰਿਤਕ ਦੇ ਘਰੋਂ, ਉਹਨੇ ਸ਼ਿਕਾਇਤ ਦਰਜ ਕਰਾਈ ਆ ਕਿ ਉਹਦਾ ਪਤੀ ਇੰਦਰਜੀਤ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਪ੍ਰਾਈਵੇਟ ਜੌਬ ਕਰਦਾ ਸੀਗਾ ਤੇ ਮੈਨੇਜਰ ਨੇ ਉਸਨੂੰ ਬੇਇੱਜ਼ਤ ਕੀਤਾ। ਹੁਣ SHO ਦਾ ਕਹਿਣਾ ਕਿ ਤਫਤੀਸ਼ ਦੇ ਵਿੱਚ ਸਾਹਮਣੇ ਆਇਆ ਕਿ ਕਿਸੇ ਔਰਤ ਦੇ ਪੈਸੇ ਡਿੱਗੇ ਸੀ ਤੇ ਇੰਦਰਜੀਤ ਨੇ ਉਹ ਪੈਸੇ ਚੁੱਕ ਲਏ, ਜਿਸ ਕਰਕੇ ਇਹਨੂੰ ਝਿੜਕਿਆ ਜਾਂ ਕਹਿ ਲਓ ਜਲੀਲ ਕੀਤਾ ਕਥਿਤ ਤੌਰ ਤੇ। ਇਹ ਗੱਲ ਇਹਦੇ ਮਨ ਤੇ ਲੱਗ ਗਈ, ਦਿਲ ਤੇ ਲੱਗ ਗਈ। ਇਹਨੇ ਕੋਈ ਜ਼ਹਿਰੀਲੀ ਸ਼ੈ ਖਾ ਕੇ ਖੁਦ ਨੂੰ ਮੁਕਾ ਲਿਆ। ਜੀ ਦੇਖੋ, ਗੱਲ ਕਿ ਅੱਜ ਕੱਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ, ਅੱਜ ਕੱਲ ਠੀਕ ਆ, ਕਿਸੇ ਦਾ ਘਰ ਉਜੜ ਗਿਆ, ਆਪਾਂ ਇਸ ਨੂੰ ਬਈ ਨਹੀਂ ਕਹਿ ਸਕਦੇ, ਪਰ ਅੱਜ ਕੱਲ ਗੱਲ ਕੋਈ ਜਰਦਾ ਵੀ ਨਹੀਂ ਹੈ ਜੀ। ਹੁਣ ਜੇ ਦੇਖੀਏ ਤੇ ਜੇ ਕਿਸੇ ਔਰਤ ਦੇ ਕਿਸੇ ਗਾਹਕ ਦੇ ਪੈਸੇ ਡਿੱਗੇ ਆ ਜਾਂ ਫਰਜ਼ ਕਰੋ ਕਿਸੇ ਨੇ ਕੱਢੇ ਆ ਡਿੱਗੇ ਆ, ਤਾਂ ਵੱਡੇ ਅਫਸਰ ਨੇ ਤਾਂ ਵੀ ਝਟਕਣਾ ਹੀ ਆ ਨਾ। ਬੈਂਕ ਕਰਮਚਾਰੀ ਚਾਹੇ ਛੋਟਾ ਹੈ ਚਾਹੇ ਵੱਡਾ ਹੈ, ਜੇ ਉਹ ਹੀ ਇਮਾਨਦਾਰੀ ਨਹੀਂ ਦਿਖਾਏਗਾ ਤੇ ਉੱਥੇ ਫਿਰ ਚੋਰਾਂ ਤੋਂ ਇਮਾਨਦਾਰੀ, ਜਿਹੜੀ ਬਾਹਰਲੇ ਚੋਰ ਆ ਉਹਨਾਂ ਤੋਂ ਕੀ ਤਵੱਕੋ ਰੱਖੋਗੇ ਤੁਸੀਂ? ਜੀ ਠੀਕ ਹੈ ਨਾ ਜੀ। ਤਾਂ ਇਸ ਕਰਕੇ ਚਲੋ ਹੋ ਸਕਦਾ ਹੈ ਝਿੜਕਿਆ ਫਟਕਿਆ ਰਵੇ, ਦਿਲ ਥੋੜਾ ਵੱਡਾ ਰੱਖਣਾ ਚਾਹੀਦਾ। ਹਾਂ, ਇਹ ਆ ਕਿ ਝਿੜਕਣਾ ਉਹ ਵੀ ਇੱਕ ਦਾਇਰਾ ਉਹਦਾ। ਇਹ ਨਹੀਂ ਹੈ ਕਿ ਕਿਸੇ ਨੂੰ ਤੁਸੀਂ ਧੀ ਭੈਣ ਦੀ ਗਾਲ ਕੱਢੋ, ਕਿਸੇ ਦੀ ਪੱਗ ਲਾ ਦਿਓ ਲੱਥਾ ਮਾਰ ਕੇ, ਐਸਾ ਨਹੀਂ ਹੈ। ਸਮਝਾਉਣਾ ਕਰਨਾ ਜੋ ਵੀ ਹੈ, ਤਾਂ ਉਹ ਵੀ ਇੱਕ ਦਾਇਰਾ ਹੈ ਸੀ। ਇਹ ਨਹੀਂ ਹੈ ਕਿ ਤੁਸੀਂ ਫਟਕਾਰਨ ਦੇ ਨਾਮ ਤੇ ਜੁੱਤੀ ਲਾ ਲਵੋ। ਹੁਣ ਪਤਾ ਨਹੀਂ ਵਿਚਾਰੇ ਨਾਲ ਇਹਦੇ ਨਾਲ ਕੀ ਹੋਇਆ, ਪਰ ਜਦੋਂ ਇਸ ਤਰ੍ਹਾਂ ਬੰਦਾ ਹਰਖ ਜਾਂਦਾ ਫਿਰ ਉਹਨੂੰ ਇਹੀ ਹੁੰਦਾ ਹੈ ਕਿ ਇੱਕ ਕੋਈ ਐਸਾ ਬੰਦਾ ਫਿਰ ਜਿਹੜਾ ਬੰਦਾ ਜ਼ਿੰਮੇਵਾਰ ਵੀ ਹੈ, ਤੇ ਮੁੜ ਕੇ ਜੇ ਕੱਲ ਨੂੰ ਕੋਈ ਨਵੇੜਾ ਵੀ ਹੋਏਗਾ ਉਹ ਸਾਡੇ ਘਰ ਦਾ, ਕਿਉਂਕਿ ਦੇਖੋ ਮਰਨ ਵਾਲਾ ਬਹੁਤ ਕੁਝ ਸੋਚਦਾ ਪ੍ਰਵੀਨ ਜੀ। ਜੀ ਜੀ ਬਿਲਕੁਲ। ਵੀ ਜੇ ਰਾਜੀਨਾਮਾ ਵੀ ਕੱਲ ਨੂੰ ਘਰ ਦੇ ਕਰਨਗੇ ਤਾਂ ਕੁਝ ਇਹਦੇ ਕੋਲ ਹੋਏਗਾ ਤਾਂ ਸਹੀ। ਜੇ ਹੋਇਆ ਹੀ ਕੋਈ ਉਹੋ ਜਿਹਾ ਤਾਂ ਉਹਦੇ ਤੋਂ ਕੀ ਲਿਆ ਜਾਏਗਾ। ਜੀ ਸੋ ਇਹ ਚੀਜ਼ਾਂ ਚੱਲਦੀਆਂ ਨੇ। ਔਰ ਮੈਂ ਇਹ ਚੀਜ਼ਾਂ, ਇਹ ਨਹੀਂ ਹੈ ਕਿ ਇਹਨਾਂ ਖਬਰਾਂ ਦੇ ਆਧਾਰ ਤੇ ਕਹਿਣਾ ਸਰ, ਪ੍ਰੈਕਟੀਕਲੀ ਇਹਨਾਂ ਚੀਜ਼ਾਂ ਨੂੰ ਦੇਖਦੇ ਹਾਂ ਅਸੀਂ ਜੀ। ਇਹ ਹੁੰਦੇ ਆ ਮਾਮਲੇ ਜਿਹੜੇ ਫਿਰ ਇਸ ਤਰ੍ਹਾਂ ਦੇ ਘਰ ਹੁੰਦੇ ਆ। ਸੋ ਇੱਥੇ ਜੋ ਹੋਇਆ ਜਾਂਚ ਪੜਤਾਲ ਦਾ ਵਿਸ਼ਾ, ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਆਮ ਤੌਰ ਤੇ ਇਹ ਚੀਜ਼ਾਂ ਵਾਪਰਦੀਆਂ, ਜ਼ਲਾਲਤ ਕਈ ਵਾਰ ਇੰਨੀ ਜ਼ਿਆਦਾ ਗਰੀਬ ਛੋਟੇ ਕਰਮਚਾਰੀ ਨੂੰ ਦੇ ਦਿੱਤੀ ਜਾਂਦੀ ਹੈ ਕਿ ਉਹਦਾ ਮਤਲਬ ਕਿ ਜੀ ਨੂੰ ਜੀ ਨਹੀਂ ਕਰਦਾ, ਪਰ ਉਹ ਜਾਂਦਾ ਹੋਇਆ ਵੀ ਕੁਝ ਨਾ ਕੁਝ ਸੋਚ ਕੇ ਜਾਂਦਾ। ਸੋ ਇਸ ਵਾਸਤੇ ਇਹ ਚੀਜ਼ ਹੈ ਕਿ ਠੀਕ ਆ, ਛੋਟੇ ਨੂੰ ਹੁਣ ਦੇਖੋ ਸਾਡੇ ਨਾਲ ਵੀ ਕੰਮ ਕਰਦੇ ਮੁੰਡੇ, ਮੈਂ ਵੀ ਕਈ ਵਾਰ ਹੋ ਜਾਣਾ, ਪਰ ਸਾਨੂੰ ਪਤਾ ਕਿ ਸਾਡੀ ਹੱਦ ਕਿੱਥੋਂ ਤੱਕ ਆ। ਅਸੀਂ ਉਹਨਾਂ ਨੂੰ ਟੋਕਦੇ ਵਰਜਦੇ ਹਾਂ ਤੇ ਇੱਕ ਹੱਦ ਤੱਕ ਜਾਂਦੇ। ਇਹ ਨਹੀਂ ਕਿ ਗੁਲਾਮੀ 'ਚ ਹੱਥ ਪਾ ਲਾਂਗੇ ਕਿਸੇ ਦੇ। ਉਹ ਬਈ ਇਹੀ ਸਾਰਾ ਕੁਛ ਹੈ ਕਿ ਦਾਇਰੇ 'ਚ ਰਹਿ ਕੇ ਜੇ ਅਸੀਂ ਸਮਝਾਈਏ ਬੁਝਾਈਏ, ਥੋੜਾ ਸਮਝਾ ਕੇ ਬੁਝਾ ਕੇ ਅਗਲੇ ਨੂੰ ਗੱਲ ਨਾ ਲਾਓ ਯਾਰ ਜੀ ਕਿ ਕੋਈ ਗੱਲ ਨਹੀਂ, ਹਾਂ ਤੋਂ ਬਈ ਤੂੰ ਇਹ ਚੀਜ਼ ਨਾ ਕਰੀ। ਪਰ ਤੁਹਾਨੂੰ ਪਤਾ ਨਹੀਂ, ਉਹ ਹੁਣ ਕੁਰਸੀ ਦਾ ਵੀ ਗੁਮਾਨ ਸਿਰ ਨੂੰ ਚੜਿਆ ਹੁੰਦਾ। ਸੋ ਕਈ ਮਾਮਲੇ ਵਾਪਰਦੇ ਆ ਜੀ। ਇਹ ਵੀ ਇੱਕ ਸਮੱਸਿਆ ਹੈ, ਕਿਤੇ ਖੁੱਲ ਕੇ ਇਹਦੇ ਤੇ ਗੱਲ ਕਰਾਂਗੇ। ਇਹ ਖੁਦਕੁਸ਼ੀਆਂ ਦੇ ਕੇਸ ਇਕੱਲੇ ਖੁਦਕੁਸ਼ੀਆਂ ਦੇ ਕੇਸ ਨਹੀਂ ਹੁੰਦੇ ਸਰ। ਇਹਨਾਂ ਖੁਦਕੁਸ਼ੀਆਂ ਦੇ ਪਿੱਛੇ ਲੋਕੀ ਕਹਿੰਦੇ ਬੁਜ਼ਦਿਲ ਹੁੰਦੇ ਜਿਹੜੇ ਮਰ ਜਾਂਦੇ ਆ। ਸਰ ਬੁਜ਼ਦਿਲ ਨਹੀਂ ਹੁੰਦੇ ਉਹ। ਮਰਨਾ ਕਿਤੇ ਕੋਈ ਛੋਟਾ ਫੈਸਲਾ, ਹਾਲਾਂਕਿ ਮੈਂ ਖੁਦਕੁਸ਼ੀ ਦੇ ਹੱਕ 'ਚ ਨਹੀਂ ਰਿਹਾ। ਬਿਲਕੁਲ ਜੀ ਬਿਲਕੁਲ।
ਪਰ ਸਰ ਮਰਨ ਦਾ ਫੈਸਲਾ ਕੋਈ ਛੋਟਾ ਫੈਸਲਾ ਨਹੀਂ ਹੁੰਦਾ ਜੀ। ਜੀ ਜੀ ਇਹਦੇ ਤੇ ਕਿਤੇ ਕਹਿ ਲਓ ਕਿ ਪੂਰੇ ਮਨੋਵਿਗਿਆਨਕ ਢੰਗ ਨਾਲ ਕਿਤੇ ਗੱਲ ਕਰਕੇ ਜਾਂ ਸੋਚ ਕੇ ਦੇਖੀਏ, ਬਹੁਤ ਤਗੜੇ ਫੈਸਲੇ ਹੁੰਦੇ। ਹਾਂਜੀ ਬਿਲਕੁਲ। ਆ ਪਿੱਛੇ ਜੇ ਮਿੰਟ ਜੀ ਤੁਹਾਡੇ ਯਾਦ ਹੋਣਾ ਐਮਾਜ਼ੋਨ ਦੇ ਵਿੱਚ ਜਿਹੜੇ ਕੰਮ ਕਰਦੇ ਆ ਦਿੱਲੀ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ, ਉਹਨਾਂ ਦੇ ਵੀ ਜਿਹੜਾ ਵਰਕਲੋਡ ਆ ਉਸ ਮਾਮਲੇ ਦੇ ਵਿੱਚ ਵੀ ਉਹ ਖਬਰਾਂ ਜਿਹੜੀਆਂ ਕਾਫੀ ਵਾਇਰਲ ਹੋਈਆਂ ਸੀਗੀਆਂ ਤੇ ਉਦੋਂ ਵੀ ਫਿਰ ਜਿਹੜਾ ਕੰਮਕਾਰ ਵਾਲੀ ਥਾਂ ਦੇ ਉੱਤੇ ਵਧੀਆ ਮਾਹੌਲ ਨਾ ਹੋਣਾ ਜਾਂ ਜ਼ਿਆਦਾ ਕੰਮ ਲੈਣਾ ਜਾਂ ਸਰੀਰਕ ਤੌਰ ਤੇ ਉਹ ਕੰਮ ਤੋੜ ਦੇਵੇ, ਥਕਾ ਦੇਵੇ, ਉਹਨਾਂ ਗੱਲਾਂ ਉੱਤੇ ਚਰਚਾ ਜਿਹੜੀ ਆ ਛਿੜੀ ਸੀ। ਪਰ ਉਹ ਕੁਛ ਘੰਟਿਆਂ ਦੀ ਚਰਚਾ ਹੀ ਸੀਗੀ, ਜ਼ਿਆਦਾ ਲੰਬੀ ਨਹੀਂ ਚੱਲ ਸਕੀ। ਕੰਮਕਾਰ ਵਾਲੀਆਂ ਥਾਵਾਂ ਦੇ ਉੱਤੇ ਚਲੋ ਠੀਕ ਆ, ਕੋਈ ਬੰਦਾ ਉੱਚੇ ਉਹਦੇ ਤੇ ਆ, ਕੋਈ ਨੀਵੇਂ ਤੇ ਆ, ਕਿਵੇਂ ਵੀ ਆ, ਪਰ ਇੱਕ ਸਾਜ਼ਗਾਰ ਮਾਹੌਲ ਹੋਣਾ ਬਹੁਤ ਜ਼ਰੂਰੀ ਹੈ। ਜੇ ਸਾਜ਼ਗਾਰ ਮਾਹੌਲ ਨਹੀਂ, ਜਿਹੜੇ ਆਪਾਂ ਦੇਖਦੇ ਜਿਹੜੇ ਹੈਂਕੜ ਭਰੇ ਵਤੀਰੇ ਆ ਨਾ, ਉਹ ਇਸ ਤਰ੍ਹਾਂ ਉਹਨਾਂ ਦੇ ਨਤੀਜੇ ਕੋਈ ਬਾਹਲੇ ਚੰਗੇ ਨਹੀਂ ਨਿਕਲਦੇ। ਪ੍ਰਵੀਨ ਜੀ, ਦੋ ਚੀਜ਼ਾਂ ਨੇ। ਹੂੰ ਤਾਂ ਵਰਕਲੋਡ ਇੱਕ ਵੱਖਰੀ ਚੀਜ਼ ਹੈ, ਹੂੰ ਜ਼ਲਾਲਤ ਇੱਕ ਵੱਖਰੀ ਵੱਖਰੀ ਚੀਜ਼ ਹੈ। ਚੀਜ਼ ਆ। ਹਾਂਜੀ। ਵਰਕਲੋਡ ਤਾਂ ਹੋ ਸਕਦਾ ਸਰ ਮੇਰੇ ਤੇ ਵੀ ਹੋਵੇ, ਹੂੰ ਵਰਕਲੋਡ ਹੋ ਸਕਦਾ, ਹਰੇਕ ਬੰਦਾ ਫੀਲ ਕਰਦਾ ਕਿ ਮੇਰੇ ਤੇ ਵਰਕਲੋਡ ਹੈ। ਹੂੰ ਪਰ ਉਸ ਵਰਕਲੋਡ ਦੇ ਨਾਲ ਨਾਲ ਇੱਕ ਤੇ ਇਹ ਹੈ ਕਿ ਤੁਹਾਡੀ ਪਿੱਠ ਥਾਪੜ ਕੇ ਤੁਹਾਡੇ ਮਾਲਕ, ਤੁਹਾਡੇ ਅਦਾਰਾ ਕਹਿੰਦਾ ਕਿ ਕੋਈ ਗੱਲ ਨਹੀਂ, ਦੱਬੀ ਚੱਲ, ਅਸੀਂ ਨਾਲ ਆ, ਤਾਂ ਤੁਸੀਂ ਉਸ ਵਰਕਲੋਡ ਨੂੰ ਬਹੁਤ ਆਸਾਨੀ ਨਾਲ ਫੂਕ ਮਾਰ ਕੇ ਡਾਲ। ਤਾਂ ਜੇ ਤੁਹਾਡਾ ਮਾਲਕ ਉਤੋਂ ਵਰਕਲੋਡ ਦੇ ਕੇ ਧੀ ਭੈਣ ਦੀ ਕਰੀ ਜਾਵੇ ਤਾਂ ਸਰ ਉਹ ਜਲਾਲਤ ਵੀ ਹੈ। ਨਹੀਂ ਪਰ ਬੈਂਟ ਜੀ ਕਈ ਥਾਵਾਂ ਤੇ ਕਈ ਖਬਰਾਂ ਦੇ ਵਿੱਚ ਇਕੱਠੀਆਂ ਹੋ, ਹਾਂਜੀ ਹਾਂਜੀ, ਕਈ ਖਬਰਾਂ ਦੇ ਵਿੱਚ ਆਪਾਂ ਇਹ ਵੀ ਦੇਖਦੇ ਨਾ, ਕਈ ਮਾਮਲਿਆਂ ਦੇ ਵਿੱਚ ਵੀ ਵਰਕਲੋਡ ਆ ਜਾਂ ਕੋਈ ਟਾਰਗੇਟ ਦਿੱਤਾ ਕੋਈ ਸੇਲਸ ਦਾ ਕਿਸੇ ਤਰੀਕੇ ਦਾ, ਉਹ ਨਹੀਂ ਅਚੀਵ ਹੋਇਆ ਤੇ ਉਸ ਤੋਂ ਬਾਅਦ ਬੰਦੇ ਨਾਲ ਉਹਦੀ ਹਸਤੀ ਨੂੰ ਇਸ ਤਰ੍ਹਾਂ ਤਰੀਕੇ ਨਾਲ ਸ਼ਬਦੀ ਰੂਪ ਦੇ ਵਿੱਚ ਜਾਂ ਗੁਲਾਮੇ 'ਚ ਹੱਥ ਪਾਉਣਾ, ਕਿਸੇ ਵੀ ਤਰੀਕੇ ਨਾਲ ਉਹਨੂੰ ਜ਼ਲੀਲ ਕਰਨਾ। ਵਰਕਲੋਡ ਤਾਂ ਦੇਖੋ ਪ੍ਰਾਈਵੇਟ ਸੈਕਟਰ 'ਚ ਵਰਕਲੋਡ ਰਹੇਗਾ ਹੀ ਰਹੇਗਾ। ਪ੍ਰਾਈਵੇਟ ਸੈਕਟਰ ਦੇ ਵਿੱਚ ਛੱਡੋ, ਹੁਣ ਤਾਂ ਸਰਕਾਰੀ ਸੈਕਟਰ। ਸਰ ਇੱਥੇ ਤੁਹਾਨੂੰ ਤੁਸੀਂ ਆਏ ਇੰਡੀਆ 'ਚ, ਤੁਹਾਨੂੰ ਮੈਂ ਟੀਚਰ ਬਿਠਾਊਂਗਾ ਤੁਹਾਡੇ ਸਾਹਮਣੇ ਜਿਹੜੇ ਰੈਗੂਲਰ, ਤਾਂ ਤੁਹਾਨੂੰ ਉਹਨਾਂ ਦਾ ਜੇ ਮੈਂ ਦੱਸਾਂ ਕੀ ਵਰਕਲੋਡ ਹੈ, ਤੇ ਮੈਂ ਤੇ ਆਪਣਾ ਵਰਕਲੋਡ ਹੋਵੇ ਨਾ, ਲੋਗੋਂ ਕਾ ਕੰਮ ਦੇਖਾ ਤਾਂ ਆਪਣਾ ਕੰਮ ਭੁੱਲ ਗਿਆ ਜੀ ਜੀ, ਸਾਨੂੰ ਕੁਝ ਵੀ ਨਹੀਂ ਲੱਗੇਗਾ ਉਹਨਾਂ ਦਾ ਵਰਕਲੋਡ ਦੇਖ ਕੇ। ਬੈਂਕ ਵਾਲੇ ਆ ਜੋ ਬੈਂਕਰ ਮੇਰੇ ਦੋਸਤ ਨੇ, ਸਰ ਰਾਤ ਨੂੰ 12-12 1-1 ਵਜੇ ਤੱਕ ਫਾਈਲਾਂ ਤੇ ਕੰਮ ਕਰਦੇ ਆ, ਆਫ ਟਾਈਮ 'ਚ ਵੀ। ਤਾਂ ਕਹਿਣ ਦਾ ਮਤਲਬ ਹੈ ਕਿ ਵਰਕਲੋਡ ਠੀਕ ਆ, ਇਹ ਇੱਕ ਸ਼ੋਸ਼ਣ ਪ੍ਰਾਈਵੇਟ ਸੈਕਟਰ 'ਚ ਬਹੁਤ ਜ਼ਿਆਦਾ, ਪਰ ਵਰਕਲੋਡ ਦੇ ਨਾਲ ਜਿਹੜੀ ਜ਼ਲਾਲਤ ਹੈ, ਜਿਹੜਾ ਅਪਮਾਨ ਹੈ, ਉਸ ਤੋਂ ਵੀ ਖਤਰਨਾਕ ਦੋਏ ਚੀਜ਼ਾਂ ਜੀ। ਵਰਕਲੋਡ ਤਾਂ ਹੈ, ਇਹ ਤਾਂ ਮੈਂ ਮੰਨਦਾ ਹੀ ਹਾਂ, ਪਰ ਜਿੱਥੇ ਅਪਮਾਨ ਹੈ, ਜ਼ਲਾਲਤ ਹੈ, ਕਈ ਵਾਰ ਉਹ ਕਹਿ ਲਓ ਕਿ ਬਹੁਤ ਤੱਕ ਦਿੰਦਾ ਬੰਦੇ ਨੂੰ, ਆਂਦੇ ਹਰਖ ਦਾ ਮਾਰਿਆ ਬੰਦਾ ਫਿਰ ਨਰਕ ਨੂੰ ਚਲੇ ਜਾਂਦਾ ਜੀ ਜੀ, ਤਾਂ ਕੁਝ ਵੀ ਹੁੰਦਾ। ਸੋ ਇਹ ਚੀਜ਼ ਬਿਲਕੁਲ ਤੁਹਾਡੀ ਗੱਲ ਸਹੀ ਹੈ, ਵਰਕਲੋਡ ਵੀ ਇੱਕ ਸਮੱਸਿਆ ਹੈ। ਮਾਨਸਿਕ ਤੌਰ ਤੇ ਲੋਕ ਪਹਿਲਾਂ ਹੀ ਪਰੇਸ਼ਾਨ ਹੁੰਦੇ ਆ, ਤੋਂ ਜੇ ਇਹੋ ਜਿਹੇ ਇੰਡੀਆ ਦੇ ਸਿਸਟਮ 'ਚ ਜਿੱਥੇ ਕਹਿ ਲਓ ਕਿ ਇੱਕ ਕਾਸਟਿਜ਼ਮ ਬਹੁਤ ਵੱਡਾ ਫੈਕਟਰ ਹੈ ਨਾ, ਸਮਝਦੇ ਹੋ ਨਾ, ਇਸ ਨੂੰ ਨਾ ਭੁੱਲੋ ਤੁਸੀਂ। ਇਹ ਕਿਤੇ ਵੀ ਖੜਾ ਨਹੀਂ ਛੱਡਦਾ ਇਸ ਸਮਾਜ 'ਚ। ਜੀ ਜੀ ਬਿਲਕੁਲ, ਉੱਥੇ ਤਿਰਸਕਾਰ, ਉੱਥੇ ਅਪਮਾਨ, ਇਹ ਸਾਰੀਆਂ ਚੀਜ਼ਾਂ ਨਾਲ। ਦਿੱਲੀ ਦੀ ਗੱਲ ਕਰੀਏ ਮਿੰਟੂ ਜੀ, ਮੀਡੀਆ ਦੇ ਕੈਮਰੇ ਕੇਜਰੀਵਾਲ ਸਾਹਿਬ ਦੇ ਆਲੇ ਦੁਆਲੇ ਹੋਏ ਫਿਰਦੇ ਨੇ, 1-2 ਦਿਨ ਦਾ ਇੰਟਰਵਿਊ ਵੀ ਕਰਤੀ, ਚੋਣਾਂ ਦਾ ਐਲਾਨ ਲੱਗਦਾ ਹੋ ਗਿਆ ਜੀ ਉੱਥੇ। ਦੇਖੋ ਚੋਣਾਂ ਦਾ ਐਲਾਨ ਹੋ ਗਿਆ ਹੈ ਪ੍ਰਵੀਨ ਜੀ, ਤੇ ਗੱਲ ਇਹ ਹੈ ਕਿ 5 ਨੂੰ ਵੋਟਾਂ ਪੈਣਗੀਆਂ ਤੇ 8 ਨੂੰ ਸ਼ਾਇਦ ਰਿਜ਼ਲਟ ਆ। ਸ਼ਡਿਊਲ ਤਾਂ ਇੰਨਾ ਕੁ ਆ, ਹੋਰ ਇਹਦੇ 'ਚ ਆਪਾਂ ਜ਼ਿਆਦਾ ਨਾ ਹੀ ਕਰੀਏ। ਗੱਲ ਪ੍ਰਵੀਨ ਜੀ ਇਹ ਆ ਕਿ ਤੁਸੀਂ ਦੇਖੋ 1.5 ਕਰੋੜ ਵੋਟਰ ਲਈ ਕਹਿੰਦੇ ਕਿ 33,000 ਬੂਥ ਬਣਾਵਾਂਗੇ, ਪਰ ਜਿਹੜੇ ਰਾਜੀਵ ਕੁਮਾਰ ਆਏ ਆ ਚੋਣ ਕਮਿਸ਼ਨਰ, ਉਹ ਮਤਲਬ ਕਿ ਮੋਦੀ ਸਰਕਾਰ ਨੂੰ ਡਿਫੈਂਡ ਕਰਕੇ ਈਵੀਐਮ ਏਦਾਂ ਠੀਕ ਹੈ ਜੀ, ਫਲਾਂ ਟਮਕਾ, ਮਤਲਬ ਕਿ ਕੋਈ ਠੋਸ ਗੱਲ ਦਾ ਜਵਾਬ ਨਹੀਂ, ਆਧਾਰ ਨਹੀਂ। ਸਭ ਤੋਂ ਵੱਡੀ ਗੱਲ ਅੱਜ ਇਹ ਸੀਗੀ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ ਵੋਟਰ ਸੂਚੀਆਂ 'ਚ ਇੱਕ ਬਹੁਤ ਵੱਡੀ ਗੜਬੜੀ ਫੜੀ ਜਿਹੜੀ ਹੈ, ਤਾਂ ਉਹਨਾਂ ਨੇ ਇੱਕ ਝਟਕੇ ਦੇ ਵਿੱਚ ਹੀ ਸਾਫ਼ ਮੁਕਾ ਦਿੱਤਾ ਕਿ ਦੇਖੋ ਜੀ ਵੋਟਰ ਸੂਚੀਆਂ ਨਾਲ ਛੇੜਛਾੜ ਸੰਭਵ ਹੀ ਨਹੀਂ। ਤੇ ਨਿਤਿਨ ਗਡਕਰੀ ਜਿਹੜਾ ਕੇਂਦਰ ਦਾ ਵਜ਼ੀਰ ਹੈ, ਉਹਨੇ ਆਪ ਨਾਗਪੁਰ ਹਲਕੇ 'ਚ ਕਿਹਾ ਸੀਗਾ ਕਿ ਬਹੁਤ ਸਾਰੀਆਂ ਵੋਟਾਂ ਕੱਟ ਦਿੱਤੀਆਂ ਗਈਆਂ। ਕਿ ਸਰਕਾਰ ਦਾ ਇੱਕ ਐਡਾ ਜ਼ਿੰਮੇਵਾਰ ਮੰਤਰੀ ਝੂਠ ਬੋਲਦਾ ਜਾਂ ਤੁਸੀਂ ਝੂਠ ਬੋਲਦੇ ਹੋ, ਤਾਂ ਮਤਲਬ ਕਿ ਉਹ ਚੀਜ਼ ਆ
ਬਾਕੀ ਹੁਣ ਜਿਵੇਂ ਜਿਵੇਂ ਇਲੈਕਸ਼ਨ ਖੁੱਲੇਗਾ ਇਹਦੇ ਤੇ ਵਿਸ਼ਲੇਸ਼ਣ ਵੀ ਕਰ ਲਵਾਂਗੇ, ਕੌਣ ਅੱਗੇ ਆ ਕੌਣ ਪਿੱਛੇ। ਪ੍ਰੈਡਿਕਸ਼ਨ ਤੇ ਬੰਦ ਕਰਤੀ ਹੈ ਮੇਰੇ ਖਿਆਲ ਦੇ ਨਾਲ ਵੱਡਿਆਂ ਵੱਡਿਆਂ ਨੇ ਇੱਥੇ ਇੰਡੀਆ 'ਚ। ਹਾਂ, ਵਿਸ਼ਲੇਸ਼ਣ ਜ਼ਰੂਰ ਬਾਕੀ ਬਚਿਆ। ਤਾਂ ਖੈਰ ਇਹ ਐਲਾਨ ਇਹਨਾਂ ਨੇ ਜ਼ਰੂਰ ਕਰ ਦਿੱਤਾ ਜੀ, ਪਰ ਮੈਨੂੰ ਜਿੰਨੀ ਕੁ ਮੈਂ ਪ੍ਰੈਸ ਕਾਨਫਰੰਸ ਸੁਣੀ ਆ, ਮੈਨੂੰ ਕੋਈ ਇਹਨਾਂ ਦਾ ਸੰਤੁਸ਼ਟੀਜਨਕ ਜਵਾਬ ਨਹੀਂ ਲੱਗਦਾ ਹੈ। ਇਹ ਤੇ ਬਿਲਕੁਲ ਚੋਣ ਕਮਿਸ਼ਨ ਜਿਹੜਾ ਹੈ ਨਾ, ਉਹ ਜਿੱਦਾਂ ਕਹਿ ਲਈਏ ਕਿ ਬਸ ਜਦੋਂ ਉਹ ਕਹਿ ਦਿੰਦੇ ਆ ਕਿ ਚਲੋ ਜੀ ਕਰ ਦਿਓ ਐਲਾਨ ਕਰਨਾ ਚਾਹੁੰਦੇ ਆ, ਜਦੋਂ ਕਹਿੰਦੇ ਚਲੋ ਜੀ ਥੋੜਾ ਜਿਹਾ ਬ੍ਰੇਕ ਦਿਓ, ਡੇਟਾਂ 'ਚ ਬਦਲਾਅ ਕਰ ਦਿਓ, ਇਹ ਉਦੋਂ ਫਿਰ ਪ੍ਰਗਟ ਹੋ ਜਾਂਦੇ ਨੇ, ਉਦੋਂ ਫਿਰ ਹਾਜ਼ਰ ਹੋ ਜਾਂਦੇ ਨੇ ਕਿ ਲਓ ਜੀ ਹਾਂਜੀ ਆ ਗਏ ਤੁਹਾਡੇ ਸਾਹਮਣੇ ਕਿ ਭਾਈ ਡੇਟਾ 'ਚ ਬਦਲਾਅ ਆ ਗਿਆ। ਇਹਨਾਂ ਦਾ ਤਾਂ ਸ਼ਡਿਊਲ ਹੀ ਨਹੀਂ ਸੂਤ ਆਉਂਦਾ। ਬਿਲਕੁਲ ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਸਰ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਖਬਰਾਂ ਤੇ ਮਸਲੇ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਆਪਾਂ ਵਧਦੇ ਹਾਂ ਕਈ ਹੋਰ ਖਬਰਾਂ ਦੇ ਵੱਲ। ਕੁਝ ਹੋਰ ਖਬਰਾਂ ਦਾ, ਕੁਝ ਹੋਰ ਮਸਲਿਆਂ ਦਾ ਆਪਾਂ ਰੁਖ ਕਰਦੇ ਹਾਂ। ਕਿਸਾਨ ਆਗੂਆਂ ਨੇ ਲੰਘੇ ਦਿਨਾਂ ਦੇ ਵਿੱਚ, ਲੰਘੇ ਕੁਝ ਘੰਟਿਆਂ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਕੇਂਦਰ ਤੋਂ ਸਥਿਤੀ ਸਾਂਭੀ ਨਹੀਂ ਜਾਣੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇਕਰ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਜਿਹੜੇ ਕਿ ਪਿਛਲੇ ਸਵਾ ਮਹੀਨੇ ਤੋਂ ਮਰਨ ਵਰਤ ਉੱਤੇ ਬੈਠੇ ਨੇ, ਤੇ ਉਹਨਾਂ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਕੇਂਦਰ ਸਰਕਾਰ ਤੋਂ ਸਥਿਤੀ ਨਾ ਸੰਭਾਲੀ ਜਾਵੇ। ਕਿਸਾਨ ਆਗੂ ਅਭਿਮਨਿਊ ਕੁਹਾੜ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਮਸਲਿਆਂ ਨੂੰ ਸੰਜੀਦਗੀ ਦੇ ਨਾਲ ਹੱਲ ਕਰੇ। ਕਿਸਾਨਾਂ ਦੇ ਮੁਤਾਬਕ ਡੱਲੇਵਾਲ ਦੀ ਹਾਲਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਤੇ ਉਹਨਾਂ ਨੂੰ ਕਿਸੇ ਵੇਲੇ ਵੀ ਕੁਝ ਵੀ ਹੋ ਸਕਦਾ ਹੈ। ਇਸੇ ਦੌਰਾਨ ਕਿਸਾਨ ਆਗੂਆਂ ਨੇ ਅਗਲੇ ਪ੍ਰੋਗਰਾਮਾਂ ਦੀ ਗੱਲ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਮੰਗਾਂ ਦੇ ਬਾਰੇ ਕੇਂਦਰ ਸਰਕਾਰ ਦੇ ਰਵੱਈਏ ਨੂੰ ਲੈ ਕੇ 10 ਜਨਵਰੀ ਨੂੰ ਪੂਰੇ ਦੇਸ਼ ਭਰ ਦੇ ਵਿੱਚ ਭਾਜਪਾ ਸਰਕਾਰ ਦੇ ਪੁਤਲੇ ਫੂਕੇ ਜਾਣਗੇ। ਕਿਸਾਨ ਆਗੂਆਂ ਨੇ ਵੀ ਕਿਹਾ ਕਿ ਡੱਲੇਵਾਲ ਦੇਸ਼ ਦੇ ਕਿਸਾਨਾਂ ਦਾ ਭਵਿੱਖ ਬਚਾਉਣ ਦੇ ਲਈ ਲੜ ਰਹੇ ਨੇ। ਇਸ ਤੋਂ ਮਗਰੋਂ 13 ਜਨਵਰੀ ਨੂੰ ਲੋਹੜੀ ਦੇ ਮੌਕੇ ਖੇਤੀ ਮੰਡੀਕਰਨ ਦੇ ਬਾਰੇ ਕੌਮੀ ਨੀਤੀ ਖਰੜੇ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ, ਜਦੋਂ ਕਿ 26 ਜਨਵਰੀ ਨੂੰ ਪੂਰੇ ਦੇਸ਼ ਦੇ ਵਿੱਚ ਟਰੈਕਟਰ ਮਾਰਚ ਕੀਤੇ ਜਾਣਗੇ। ਡੱਲੇਵਾਲ ਐਮਐਸਪੀ ਦੀ ਕਾਨੂੰਨੀ ਗਰੰਟੀ ਸਣੇ ਹੋਰਨਾਂ ਮੰਗਾਂ ਨੂੰ ਲੈ ਕੇ ਪਿਛਲੇ 44 ਦਿਨਾਂ ਤੋਂ ਮਰਨ ਵਰਤ ਉੱਤੇ ਬੈਠੇ ਨੇ। ਡੱਲੇਵਾਲ ਦੀ ਸਿਹਤ ਜਾਂਚ ਦੇ ਵਿੱਚ ਲੱਗੀ ਐਨਜੀਓ 5 ਰਿਵਰਸ ਹਾਰਟ ਐਸੋਸੀਏਸ਼ਨ ਦੀ ਟੀਮ ਦੇ ਵਿੱਚ ਸ਼ਾਮਲ ਡਾਕਟਰ ਅਵਤਾਰ ਸਿੰਘ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਵਿਗੜ ਗਈ ਸੀ। ਡਾਕਟਰਾਂ ਨੇ ਕਿਹਾ ਕਿ ਉਹਨਾਂ ਦਾ ਬਲੱਡ ਪ੍ਰੈਸ਼ਰ ਡਿੱਗ ਗਿਆ ਸੀ ਤੇ ਉਹਨਾਂ ਨੂੰ ਮੰਜੇ ਉੱਤੇ ਪਿਆਂ ਉਲਟੀ ਵੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਹਰ ਲੰਘਦੇ ਦਿਨ ਦੇ ਨਾਲ ਉਹਨਾਂ ਦੀ ਸਿਹਤ ਲਗਾਤਾਰ ਨਿੱਘਰਦੀ ਜਾ ਰਹੀ ਹੈ ਤੇ ਉਹਨਾਂ ਨੂੰ ਕੁਝ ਵੀ ਹੋ ਸਕਦਾ ਹੈ। ਇਸੇ ਦੌਰਾਨ ਡਾਕਟਰਾਂ ਦੀ ਟੀਮ ਨੇ ਵੀ ਖਨੌਰੀ ਬਾਰਡਰ ਉੱਤੇ ਡੱਲੇਵਾਲ ਦਾ ਮੁਆਇਨਾ ਕੀਤਾ। ਕਿਸਾਨਾਂ ਨੇ ਕਿਹਾ ਕਿ ਡੱਲੇਵਾਲ ਦੀ ਸਿਹਤ ਲੰਘੇ ਕੁਝ ਘੰਟਿਆਂ ਦੇ ਵਿੱਚ ਅਤੀ ਗੰਭੀਰ ਸੀ ਤੇ ਉਹ ਕਿਸੇ ਨਾਲ ਵੀ ਗੱਲਬਾਤ ਨਹੀਂ ਕਰ ਸਕੇ। ਕਿਸਾਨ ਆਗੂ ਕੁਹਾੜ ਨੇ ਕਿਹਾ ਕਿ ਰੱਬ ਭਲੀ ਕਰੇ, ਜੇਕਰ ਡੱਲੇਵਾਲ ਨੂੰ ਕੁਝ ਹੋ ਗਿਆ ਤਾਂ ਸ਼ਾਇਦ ਹਾਲਾਤ ਤੇ ਕੇਂਦਰ ਸਰਕਾਰ ਦਾ ਕੰਟਰੋਲ ਨਾ ਰਵੇ। ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਅਜਿਹੇ ਹਾਲਾਤ ਨਾ ਬਣਨ ਦੇਵੇ। ਤਾਜ਼ਾ ਕੁਝ ਖਬਰਾਂ ਦੇ ਮੁਤਾਬਕ ਇਹ ਵੀ ਗੱਲ ਸੁਣਨ ਨੂੰ ਆਈ ਹੈ ਕਿ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੇ ਵੀ ਕਿਸਾਨ ਆਗੂਆਂ ਨੂੰ ਮਿਲਣ ਤੋਂ ਜਿਹੜੀ ਨਾ ਉਹ ਕਰ ਦਿੱਤੀ ਹੈ। ਉਹਨਾਂ ਨੇ ਉਹਨਾਂ ਦਾ ਜਿਹੜਾ ਟਵੀਟ ਹੈ ਜਾਂ ਰਾਸ਼ਟਰਪਤੀ ਭਵਨ ਦੇ ਤਰਫੋਂ ਜਿਹੜੀ ਜਾਣਕਾਰੀ ਮਿਲੀ ਹੈ ਉਹਦੇ ਵਿੱਚ ਵੀ ਕਿਹਾ ਗਿਆ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਸ਼ਾਇਦ ਜਿਹੜੇ ਕਿਸਾਨ ਮਿਲਣਾ ਚਾਹੁੰਦੇ ਨੇ ਉਹਨਾਂ ਨੂੰ ਸਮਾਂ ਜਿਹੜਾ ਉਹ ਦੇਣ ਦਾ ਸਮਾਂ ਨਾ ਹੋਵੇ ਜਾਂ ਉਹਨਾਂ ਨੂੰ ਸਮਾਂ ਨਾ ਰਾਸ਼ਟਰਪਤੀ ਭਵਨ ਤੋਂ ਨਾ ਮਿਲ ਸਕੇ। ਆਪਾਂ ਲਗਾਤਾਰ ਦੇਖ ਰਹੇ ਹਾਂ ਪਿਛਲੇ ਕੁਝ ਜਿਹੜੇ ਮਹੀਨੇ ਨੇ ਕਿ ਕੇਂਦਰ ਸਰਕਾਰ ਨੇ ਰਾਬਤਾ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਦਾ ਉਹ ਤੋੜਿਆ ਹੋਇਆ। ਦੂਜੇ ਪਾਸੇ ਨਾ ਸਿਰਫ ਪੰਜਾਬ ਦਾ ਕਿਸਾਨ ਬਲਕਿ ਭਾਰਤ ਦਾ ਕਿਸਾਨ ਇਹ ਅੰਗੜਾਈ ਲੈ ਰਿਹਾ ਕਿ ਉਹਦੇ ਜਿਹੜੇ ਹੱਕ ਹਕੂਕ ਨੇ ਉਹਨੂੰ ਮਿਲਣੇ ਚਾਹੀਦੇ ਨੇ। ਪਰ ਪੰਜਾਬ ਤੋਂ ਬਿਨਾਂ ਦੂਜੇ ਜਿਹੜੇ ਥਾਵਾਂ ਦੇ ਕਿਸਾਨ ਨੇ ਨਾ ਤਾਂ ਉਹ ਜਥੇਬੰਦਕ ਤੌਰ ਤੇ ਇੰਨੇ ਮਜ਼ਬੂਤ ਨੇ ਕਿ ਜਿਵੇਂ ਪੰਜਾਬ ਦਾ ਕਿਸਾਨ ਆ। ਜਥੇਬੰਦਕ ਤੌਰ ਤੇ ਮਤਲਬ ਕਿਸਾਨ ਯੂਨੀਅਨਾਂ ਬਣੀਆਂ ਨੇ, ਯੂਨੀਅਨਾਂ ਕੋਲੇ ਬਕਾਇਦਾ ਫੰਡ ਦਿੰਦੇ ਨੇ ਲੋਕ, ਉਹਨਾਂ ਦੇ ਲਈ ਕੰਮ ਕਰਦੇ ਨੇ, ਧਰਨਾ ਲਾਉਣਾ, ਰੋਸ ਮੁਜ਼ਾਹਰਾ ਕਰਨਾ ਹੈ, ਕਿਸੇ ਵੀ ਥਾਂ ਦੇ ਉੱਤੇ ਜਾਣਾ ਹੈ। ਯੂਨੀਅਨ ਦੇ ਲੀਡਰਾਂ ਨੂੰ ਕੋਈ ਫਿਕਰ ਨਹੀਂ, ਲੋਕ ਆਪ ਮੁਹਾਰੇ ਲੰਗਰਾਂ ਦਾ ਪ੍ਰਬੰਧ, ਆਪ ਮੁਹਾਰੇ ਆਉਣ ਜਾਣ ਦਾ ਪ੍ਰਬੰਧ ਕਰ ਲੈਂਦੇ ਨੇ ਆਪਣੇ ਪੱਧਰ ਦੇ ਉੱਤੇ। ਤੇ ਇਹ ਸਾਰੀਆਂ ਚੀਜ਼ਾਂ ਨੇ। ਜਿਹੜੇ ਦੂਜੇ ਰਾਜਾਂ ਦੇ ਕਿਸਾਨ ਨੇ ਉਹ ਇੰਨਾ ਕੁਛ ਕਰਨ ਦੇ ਸਮਰੱਥ ਨੇ। ਉਹਨਾਂ ਦੇ ਵਿੱਚ ਇੱਕ ਤਾਂ ਜਥੇਬੰਦਕ ਢਾਂਚੇ ਦੀ ਬਹੁਤ ਵੱਡੀ ਘਾਟ ਹੈ, ਉਹ ਇੱਕ ਦੂਜੇ ਦੇ ਮਗਰ ਨਹੀਂ ਲੱਗਦੇ। ਦੂਜਾ ਇਹ ਹੈ ਕਿ ਉੱਥੇ ਇਕਨੋਮਿਕਲੀ ਜਿਹੜੇ ਕਿਸਾਨ ਤਕੜੇ ਨੇ ਉਹਨਾਂ ਦੀਆਂ ਤਾਂ ਸਰਕਾਰ ਦੇ ਨਾਲ ਸਾਰੀਆਂ ਜਿਹੜੀਆਂ ਸਾਂਝਾਂ ਬਣੀਆਂ ਹੋਈਆਂ ਨੇ, ਉਹਨਾਂ ਕੋਲੇ ਸਾਰਾ ਕੁਛ ਹੈ ਜਿਹੜਾ ਇੱਕ ਇੰਡਸਟਰੀਅਲਿਸਟ ਕੋਲੇ ਹੁੰਦਾ ਜਾਂ ਹੋਣਾ ਚਾਹੀਦਾ। ਜਿਹੜਾ ਆਮ ਕਿਸਾਨ ਆ ਉੱਥੇ ਵਿਚਰਨ ਵਾਲਾ, ਉਹ ਕਿਸਾਨ ਆਰਥਿਕ ਤੌਰ ਤੇ ਇੰਨਾ ਸਮਰੱਥ ਨਹੀਂ ਗਾ ਕਿ ਉਹ ਧਰਨਿਆਂ ਦੇ ਵਿੱਚ ਜਾ ਕੇ ਬਹਿ ਜਾਵੇ ਤੇ ਉਸ ਤੋਂ ਬਾਅਦ ਉਹਦੇ ਖੇਤ ਦੇ ਵਿੱਚ ਫਸਲ ਵੀ ਉਹਦੀ ਜਿਹੜੀ ਹੈ ਸੰਭਾਲੀ ਜਾ ਸਕੇ। ਉਹ ਖੁਦ ਹੀ ਮਜ਼ਦੂਰ ਆਪਣੇ ਖੇਤ ਦੇ ਵਿੱਚ ਤੇ ਖੁਦ ਹੀ ਉਹਨੂੰ ਕਾਸ਼ਤ ਕਰਦਾ, ਖੁਦ ਹੀ ਉਹਨੂੰ ਉਤਪਾਦਨ ਕਰਦਾ ਤੇ ਖੁਦ ਹੀ ਬਾਅਦ ਦੇ ਵਿੱਚ ਉਹਨੂੰ ਵੱਢ ਕੇ ਸਵਾਰ ਕੇ ਤੇ ਵੇਚਦਾ। ਜ਼ਿਆਦਾਤਰ ਜਿਹੜੀ ਕਿਸਾਨੀ ਆ ਉਹ ਸਬਜ਼ੀਆਂ ਦੇ ਨਾਲ ਰਾਬਤਾ ਰੱਖਦੇ ਤੇ ਸਬਜ਼ੀ ਦੇ ਖੇਤ ਦੇ ਵਿੱਚ ਤੁਸੀਂ 1 ਘੰਟਾ ਵੀ ਪਾਸੇ ਨਹੀਂ ਹੋ ਸਕਦੇ। ਸਬਜ਼ੀ ਦੀ ਇੰਨੀ ਸਾਂਭ ਸੰਭਾਲ ਚਾਹੀਦੀ ਹੈ। ਤੇ ਦੂਜੀ ਗੱਲ ਇਹ ਹੈ ਕਿ ਇਹ ਪਹਿਲਾਂ ਤੋਂ ਹੀ ਕਹਿ ਲਓ ਕਿ ਪੰਜਾਬੀ ਜਿਹੜੇ ਆ ਉਹ ਰੈਕਟ ਕਰਦੇ ਨੇ ਲਗਾਤਾਰ। ਪਿਛਲੇ ਜਿਹੜੇ ਧਾੜਵੀ ਹਮਲਾਵਰ ਆਉਂਦੇ ਰਹੇ, ਚਾਹੇ ਉਹ ਅਹਿਮਦ ਸ਼ਾਹ ਅਬਦਾਲੀ ਵਰਗੇ ਆਉਂਦੇ ਰਹੇ ਤੇ ਚਾਹੇ ਉਹ ਹੋਰ ਬ੍ਰਿਟਿਸ਼ ਦੇ ਰੂਪ ਦੇ ਵਿੱਚ ਆਏ ਜਾਂ ਕੋਈ ਵੀ ਆਇਆ, ਤਾਂ ਇਹਨਾਂ ਨੇ ਮੱਥਾ ਲਾਇਆ ਮੂਹਰੇ ਹੋ ਕੇ। ਜਿਹੜੇ ਲੋਕ ਇਹ ਗੱਲ ਸਵਾਲ ਚੁੱਕਦੇ ਨੇ ਕਿ ਪੰਜਾਬੀ ਹੀ ਕਿਉਂ ਬੋਲਦੇ ਨੇ, ਇਹਨਾਂ ਨੂੰ ਤਾਂ ਮਿਲ ਰਿਹਾ ਸਾਰਾ ਕੁਛ। ਇਹਨਾਂ ਕੋਲੇ ਵੱਡੀਆਂ ਵੱਡੀਆਂ ਗੱਡੀਆਂ ਨੇ, ਇਹਨਾਂ ਕੋਲੇ ਵੱਡੇ ਵੱਡੇ ਘਰ ਨੇ, ਕੋਠੀਆਂ ਨੇ, 2-2 ਮੰਜ਼ਲੀਆਂ, 3-3 ਮੰਜ਼ਲੀਆਂ, 15-15 ਲੱਖ ਦੀਆਂ ਗੱਡੀਆਂ ਰੱਖੀ ਬੈਠੇ ਨੇ, 10-10 ਲੱਖ ਦੇ ਟਰੈਕਟਰ ਰੱਖੀ ਬੈਠੇ ਨੇ। ਉਹ ਸ਼ਾਇਦ ਪੰਜਾਬੀਅਤ ਦੀ ਜੀਵਨ ਜਾਂਚ ਤੋਂ ਵਾਕਿਫ ਨਹੀਂ। ਉਹ ਇਹਨਾਂ ਲੋਕਾਂ ਨੂੰ
ਉਹ ਉਸ ਦੇਸ਼ ਦੇ ਉਹਨਾਂ ਲੋਕਾਂ ਦੇ ਵਿੱਚ ਹੀ ਸ਼ੁਮਾਰ ਕਰਦੇ ਨੇ ਜਿਹੜੇ ਲੋਕ ਲਗਾਤਾਰ ਸਰਕਾਰਾਂ ਦੇ ਉੱਤੇ ਨਿਰਭਰ ਜਾਂ ਸਰਕਾਰਾਂ ਤੋਂ ਡਰ ਕੇ ਜਿਹੜਾ ਉਹ ਟਾਈਮ ਕੱਢਦੇ ਰਹੇ। ਪਰ ਪੰਜਾਬ ਤੇ ਬੰਗਾਲ ਦੀ ਤਸਵੀਰ ਥੋੜ੍ਹੀ ਵੱਖਰੀ ਹੈ। ਇਹ ਵੱਖਰੀ ਤਰ੍ਹਾਂ ਦੇ ਲੋਕ ਨੇ, ਇਹਨਾਂ ਦੀ ਰਹਿਣੀ ਬਹਿਣੀ ਵੱਖਰੀ ਹੈ। ਇਹ ਆਕੀ, ਬਾਗੀ ਤੇ ਨਾਬਰ ਪ੍ਰਵਿਰਤੀ ਦੇ ਲੋਕ ਨੇ। ਕਿਸੇ ਨੇ ਹਾਲੇ ਤੱਕ ਇਹ ਨਹੀਂ ਸਵਾਲ ਕੀਤਾ ਕਿ ਜੇ ਜੰਮੂ ਕਸ਼ਮੀਰ ਦੇ ਵਿੱਚ ਹੜ੍ਹ ਆ ਜਾਂਦੇ ਆ, ਉੱਥੇ ਵੀ ਲੰਗਰ ਲੈ ਕੇ ਚੱਲ ਜਾਂਦੇ ਆ। ਜੇ ਮੱਧ ਪ੍ਰਦੇਸ਼ ਦੇ ਵਿੱਚ ਸੋਕਾ ਪੈ ਗਿਆ, ਉੱਥੇ ਵੀ ਲੰਗਰ ਲੈ ਕੇ ਚੱਲ ਜਾਂਦੇ ਆ। ਸੀਰੀਆ ਦੇ ਵਿੱਚ ਹਾਲਾਤ ਮਾੜੇ ਆ, ਉੱਥੇ ਵੀ ਤੁਰੇ ਫਿਰਦੇ ਆ। ਬੰਗਲਾਦੇਸ਼ ਦੇ ਵਿੱਚ ਮਾੜੇ ਆ, ਉੱਥੇ ਵੀ ਤੁਰੇ ਫਿਰਦੇ ਆ। ਉੱਥੇ ਕਿਉਂ? ਕਿਸੇ ਨੇ ਇਹ ਸਵਾਲ ਕੀਤਾ ਕਦੇ ਕਿ ਜਿਹੜੇ ਆਜ਼ਾਦੀ ਦੀ ਜਦੋਂ ਲੜਾਈ ਲੜੀ ਜਾ ਰਹੀ ਸੀ ਤੇ ਜਿਨ੍ਹਾਂ ਨੂੰ ਫਾਂਸੀਆਂ ਹੋਈਆਂ ਉਹਨਾਂ 'ਚ 90% ਪੰਜਾਬੀ ਹੈ। ਜਿਨ੍ਹਾਂ ਨੇ ਕਾਲੇ ਪਾਣੀ ਦੀਆਂ ਜੇਲ੍ਹਾਂ ਕੱਟੀਆਂ ਉਹਨਾਂ ਦੇ ਵਿੱਚ 80% ਤੋਂ ਵੱਧ ਲੋਕ ਪੰਜਾਬੀ ਹੈ। ਇਹ ਸਵਾਲ ਕਦੇ ਨਹੀਂ ਕਰਦੇ। ਇਹ ਸਵਾਲ ਜ਼ਰੂਰ ਕਰਦੇ ਕਿ ਪੰਜਾਬ ਵਾਲਿਆਂ ਨੂੰ ਦਿੱਕਤ ਹੈ। ਜਦੋਂ ਸਦੀਆਂ ਤੋਂ ਇਹਨਾਂ ਲੋਕਾਂ ਨੂੰ ਦਿੱਕਤ ਹੈ, ਇਹਨਾਂ ਨੇ ਜਦੋਂ ਸਦੀਆਂ ਤੋਂ ਹੀ ਸੱਤਾ ਦੇ ਮੂਹਰੇ ਆੜੀ ਇਹ ਲੋਕ ਰਹੇ ਨੇ, ਤਾਂ ਫਿਰ ਹੁਣ ਵੀ ਤਾਂ ਇਹੀ ਲੋਕ ਰਿਐਕਟ ਕਰਨਗੇ। ਤੇ ਜਿਹੜੀ ਦੂਜੀ ਗੱਲ ਹੈ ਉਹ ਇਹ ਹੈ ਕਿ ਪੰਜਾਬੀਆਂ ਦਾ ਰਹਿਣ ਸਹਿਣ ਤੇ ਉਹ ਜਿਹੜਾ ਉਹਨਾਂ ਦੀ ਜੀਵਨ ਸ਼ੈਲੀ ਆ, ਉਹ ਇੱਕ ਸ਼ਾਹੀ ਢੰਗ ਦੇ ਨਾਲ, ਸ਼ਾਹੀ ਮਿਜਾਜ ਦੇ ਨਾਲ ਜਿਉਣ ਦੇ ਸ਼ੌਕੀਨ ਨੇ। ਹੋਰ ਨਹੀਂ ਤਾਂ ਉਹਨਾਂ ਨੇ ਕੋਈ ਵੀ ਕਿਸਾਨ ਹੈ, ਕੋਈ ਕਿਸੇ ਤਰ੍ਹਾਂ ਦਾ ਵੀ ਹੈ, ਉਹਦੀ ਜਿਹੜੀ ਬੇਸ਼ੱਕ ਆਮਦਨ ਉਹਦੀ ਘਟ ਰਹੀ ਹੈ ਸਮੇਂ ਦੇ ਨਾਲ, ਪਰ ਜਿਹੜੀ ਉਹਦੀ ਜੀਵਨ ਸ਼ੈਲੀ ਹੈ, ਜਿਹੜਾ ਉਹਦਾ ਰਹਿਣ ਸਹਿਣ ਹੈ, ਉਹ ਦੂਜੇ ਦੇਸ਼ ਦੇ ਕਿਸਾਨ ਵਾਂਗੂ ਜਾਂ ਦੂਜੇ ਲੋਕਾਂ ਵਾਂਗੂ ਮੈਲੇ ਕੁਚੈਲੇ ਕੱਪੜੇ ਪਾ ਕੇ ਜਾਂ ਮੈਲ ਖੋਰਾ ਨਹੀਂ ਰਹਿੰਦਾ। ਉਹ ਨਹਾ ਧੋ ਕੇ ਸੋਹਣੇ ਕੱਪੜੇ ਪਾ ਕੇ ਸੱਜ ਕੇ ਰਹਿੰਦਾ, ਆਪਣੇ ਸਰੀਰ ਦਾ ਖਿਆਲ ਰੱਖਦਾ। ਹੋਰ ਨਹੀਂ ਤਾਂ ਉਹ ਜਿਹੜੇ ਲੋਕ ਕੋਈ ਖਾਣ ਪੀਣ ਦੇ ਸ਼ੌਕੀਨ ਨੇ, ਉਹਨਾਂ ਨੇ ਆਪਣੇ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਉਸ ਤਰੀਕੇ ਦੇ ਕਿ ਉਹਨਾਂ ਦਾ ਜਿਹੜੀ ਇਹ ਜੀਵਨ ਸ਼ੈਲੀ ਆ ਉਹ ਕਿਸ ਤਰੀਕੇ ਨਾਲ ਪ੍ਰਭਾਵਿਤ ਨਾ ਹੋਵੇ। ਲੋਕ ਲਗਾਤਾਰ ਮੋਰਚੇ ਲੜ ਰਹੇ ਨੇ। ਹਾਂ, ਹਰ ਇੱਕ ਸਮਾਜ ਦੇ ਵਿੱਚ, ਹਰ ਇੱਕ ਥਾਂ ਦੇ ਉੱਤੇ, ਹਰ ਇੱਕ ਖਿੱਤੇ ਦੇ ਵਿੱਚ ਵਿਹਲੜ ਵੀ ਬਥੇਰੇ ਹੁੰਦੇ ਆ। ਉਸ ਤਰ੍ਹਾਂ ਇੱਥੇ ਵੀ ਹੋਣਗੇ, ਪਰ ਇੱਥੇ ਜੁਝਾਰੂ ਲੋਕ ਨੇ। ਤੁਸੀਂ ਦੇਖੋ ਕਿ ਪਿਛਲੇ ਇੱਕ ਸਵਾ ਸਾਲ ਤੋਂ ਉਹ ਲੜਾਈ ਲੜ ਰਹੇ ਨੇ ਸ਼ੰਭੂ ਤੇ ਖਨੌਰੀ ਦੇ ਉੱਤੇ, ਦੋਨਾਂ ਬਾਰਡਰਾਂ ਦੇ ਉੱਤੇ। ਉਹਨਾਂ ਦੇ ਲੜਨ ਦੇ ਤਰੀਕਾਕਾਰ ਤੇ ਸਵਾਲ ਖੜੇ ਹੋ ਸਕਦੇ ਆ ਕਿ ਉਹ ਕਿਹੜੇ ਤਰੀਕੇ ਨਾਲ ਲੜ ਰਹੇ ਨੇ, ਜਾਂ ਇਹ ਕਹਿ ਰਹੇ ਨੇ ਕਿ ਹਾਲਾਤ ਨਹੀਂ ਸੰਭਲਣੇ। ਜੇਕਰ ਤੁਸੀਂ ਇਹ ਜਿਹੀਆਂ ਗੱਲਾਂ ਕਰੋਗੇ ਤਾਂ ਉਹਨਾਂ ਨੂੰ ਸੌਖਾ ਹੋ ਜਾਊਗਾ ਹਿੰਸਕ ਤਰੀਕੇ ਨਾਲ ਇਹਨਾਂ ਅੰਦੋਲਨਾਂ ਨੂੰ ਸਿੱਝਣਾ, ਤੇ ਫਿਰ ਹਿੰਸਕ ਤਰੀਕੇ ਨਾਲ ਤੁਸੀਂ ਸਟੇਟ ਤੋਂ ਅੱਗੇ ਨਹੀਂ ਨਿਕਲ ਸਕਦੇ। ਇੱਕ ਹੋਰ ਇੱਥੇ ਜਿਹੜੀ ਗੱਲ ਵਿਚਾਰਨ ਵਾਲੀ ਆ, ਆਪਾਂ ਕਹਿੰਦੇ ਆ ਕਿ ਕਿਸੇ ਵੀ ਸੰਘਰਸ਼ ਦੇ ਵਿੱਚ ਹਿੰਸਾ ਜਾਇਜ਼ ਨਹੀਂ ਗੀ। ਇਹ ਬਿਲਕੁਲ ਸਹੀ ਗੱਲ ਆ, ਇਹ ਹਿੰਸਾ ਨਹੀਂ ਹੋਣੀ ਚਾਹੀਦੀ। ਪਰ ਇਹ ਵੀ ਕਈ ਵਾਰੀ ਇਉਂ ਲੱਗਦਾ ਜਦੋਂ ਸਾਡੇ ਮੁੰਡੇ ਕੁੜੀਆਂ ਤੇ ਕੁੱਟ ਪੈਂਦੀ ਹੈ, ਸਾਡੇ ਕਿਸਾਨਾਂ ਤੇ ਬੇਰੁਜ਼ਗਾਰਾਂ ਤੇ, ਵੀ ਇਹ ਲੋਕ ਇਹ ਜਿਹੜੀ ਥਿਉਰੀ ਆ ਇਹ ਆਮ ਲੋਕਾਂ ਵਾਸਤੇ ਹੀ ਆ। ਸਟੇਟ ਜਿਸ ਤਰ੍ਹਾਂ ਦੀ ਮਰਜ਼ੀ ਹਿੰਸਾ ਕਰੀ ਜਾਵੇ, ਕਦੇ ਸਟੇਟ ਨੇ ਕਹੀ ਇਹ ਗੱਲ ਕਿ ਹਿੰਸਾ ਜਾਇਜ਼ ਨਹੀਂ। ਜੇਕਰ ਸਟੇਟ ਇਹ ਗੱਲ ਕਵੇ ਤਾਂ ਫਿਰ ਜਿਹੜੀਆਂ ਤੁਸੀਂ ਆਪ ਲਾਈ ਬੈਠੇ ਹੋ ਐਡੀਆਂ ਇਹਨਾਂ ਬਜਟ ਖਰਚ ਕਰਦੇ ਹੋ ਜੰਗਾਂ ਦੇ ਉੱਤੇ ਜਾਂ ਹੋਰ ਸਾਜ਼ੋ ਸਮਾਨ ਦੇ ਉੱਤੇ, ਉੱਥੇ ਵੀ ਕਹਿ ਦਿਓ ਕਿ ਭਾਈ ਹਿੰਸਾ ਜਾਇਜ਼ ਨਹੀਂ। ਇਹ ਆਮ ਬੰਦੇ ਲਈ ਇਹ ਚੀਜ਼ ਹੈ ਕਿ ਭਾਈ ਹਿੰਸਾ ਜਾਇਜ਼ ਨਹੀਂ। ਹਿੰਸਾ ਤਾਂ ਜੇਕਰ ਹੋਇਆ ਤਾਂ ਗਲਤ ਹੋ ਜੂ। ਕੀ ਸਟੇਟ ਦੀ ਹਿੰਸਾ ਜਾਇਜ਼ ਹੈ? ਕਿ ਉਹਨਾਂ ਵੱਲੋਂ ਕੀਤਾ ਜਾਂਦਾ ਟਾਰਚਰ, ਅਥਰੂ ਗੈਸ ਦੇ ਗੋਲੇ, ਵਾਟਰ ਕੈਨਨ ਜਾਂ ਹੋਰ ਚੀਜ਼ਾਂ, ਉਹ ਸਾਰੀਆਂ ਜਾਇਜ਼ ਨੇ? ਹੈ ਤਾਂ ਉਹ ਵੀ ਨਜਾਇਜ਼। ਪਰ ਕਿਉਂਕਿ ਅਸੀਂ ਵਿਅਕਤੀ ਵਿਸ਼ੇਸ਼ ਨੂੰ, ਇੱਕ ਜਥੇਬੰਦੀ ਨੂੰ ਜ਼ਿਆਦਾ ਟਾਰਗੇਟ ਕਰਦੇ ਹਾਂ, ਸਾਨੂੰ ਲੱਗਦਾ ਕਿ ਵਿਅਕਤੀ ਵਿਸ਼ੇਸ਼ ਜਿਹੜਾ ਉਹ ਅਹਿਮੀਅਤ ਰੱਖਦਾ, ਉਹਦੇ ਕਰਕੇ ਵਿਗਾੜ ਪੈਦਾ ਹੁੰਦਾ ਦੇਸ਼ ਦੇ ਵਿੱਚ। ਜਿਹੜੇ ਸਟੇਟ ਨੇ ਅਤਿਆਚਾਰ ਕੀਤੇ, ਕਿ ਉਹਨਾਂ ਕਰਕੇ ਵਿਗਾੜ ਪੈਦਾ ਨਹੀਂ ਹੁੰਦਾ? ਇਹ ਸਵਾਲ ਅਸੀਂ ਕਦੇ ਨਹੀਂ ਕਰਦੇ। ਜਿਹੜੀ ਦੂਜੀ ਗੱਲ ਆ ਉਹ ਇਹ ਕਿ ਜਦੋਂ ਵੀ ਕਿਸੇ IAS ਦੀ ਪ੍ਰੀਖਿਆ ਲਈ ਜਾਂਦੀ ਹੈ ਜਾਂ ਉਹਦੀ ਇੰਟਰਵਿਊ ਕੀਤੀ ਜਾਂਦੀ ਹੈ, ਉਹਦੇ ਤੋਂ ਇਹ ਸਵਾਲ ਕੀਤਾ ਜਾਂਦਾ ਕਿ ਜੇਕਰ ਲੋਕ ਵਾਇਲੈਂਟ ਹੋ ਗਏ ਤਾਂ ਤੁਸੀਂ ਕਿਵੇਂ ਨਜਿੱਠੋਗੇ, ਜੇਕਰ ਆਹ ਮਸਲਾ ਹੋ ਗਿਆ ਤਾਂ ਤੁਸੀਂ ਕਿਵੇਂ ਨਜਿੱਠੋਗੇ। ਅੱਜ ਤੱਕ ਇਹ ਕੋਈ ਸਵਾਲ ਹੀ ਨਹੀਂ ਬਣਿਆ ਕਿਸੇ ਅਫਸਰ ਤੋਂ ਜਾਂ ਕਿਸੇ ਹੋਰ ਬੰਦੇ ਤੋਂ ਜਿਹਦੇ ਕੋਈ ਇੰਟਰਵਿਊ ਕੀਤੀ ਜਾਣੀ ਹੋਵੇ ਕਿ ਬਾਈ ਜੇਕਰ ਆਗੂ ਨਾ ਆਪਣੀਆਂ ਜ਼ਿੰਮੇਵਾਰੀਆਂ ਸੰਭਾਲਣ, ਜੇਕਰ ਪ੍ਰਧਾਨ ਮੰਤਰੀ ਮੌਕਾ ਨਾ ਦੇਵੇ, ਜੇਕਰ ਰਾਸ਼ਟਰਪਤੀ ਮੌਕਾ ਨਾ ਦੇਵੇ, ਜੇਕਰ ਮੁੱਖ ਮੰਤਰੀ ਮੌਕਾ ਨਾ ਦੇਵੇ, ਜੇਕਰ ਕੋਈ ਹੋਰ ਮੰਤਰੀ ਸੰਤਰੀ MLA MP ਗੱਲ ਨਾ ਸੁਣੇ, ਤਾਂ ਉਹ ਕੀ ਹੋ ਸਕਦਾ ਉੱਥੇ? ਤੁਸੀਂ ਸਾਲਸੀ ਹੋ, ਤੁਸੀਂ ਕਹਿੰਦੇ ਹੋ ਕਿ ਅਸੀਂ ਲੋਕਾਂ ਦੇ ਨਾਲ ਖੜਦੇ ਹਾਂ, ਪਰ ਅਫਸਰਸ਼ਾਹੀ ਜਿੱਥੇ ਵੀ ਜਿੰਨੇ ਵੀ ਆਪਾਂ ਅੰਦੋਲਨ ਕਵਰ ਕੀਤੇ ਆ ਜਾਂ ਜਿੰਨੇ ਵੀ, ਉਹ ਸਿਰਫ ਕਨਸੋਆਂ ਲੈਣ ਆਉਂਦੇ ਆ। ਸਾਲਸੀ ਬਣਨ ਦਾ ਉਹਨਾਂ ਨੂੰ ਕੋਈ ਚਾਅ ਨਹੀਂ ਹੁੰਦਾ, ਉਹਨਾਂ ਨੂੰ ਕੋਈ ਸ਼ੌਂਕ ਨਹੀਂ ਹੁੰਦਾ, ਉਹਨਾਂ ਨੂੰ ਕੋਈ ਇੰਟਰਸਟ ਨਹੀਂ ਹੁੰਦਾ। ਉਹਨਾਂ ਨੂੰ ਸਿਰਫ ਕਨਸੋਹ ਹੁੰਦੀ ਹੈ ਕਿ ਕੱਲ ਨੂੰ ਜੇ ਹਾਲਾਤ ਵਿਗੜੇ ਜਾਂ ਆਗੂਆਂ ਦੀ ਮਨੋਭਾਵਨਾ ਕੀ ਹੈ, ਮਨੋਭਾਵਨਾ ਨੂੰ ਸਮਝ ਕੇ, ਉਸ ਪ੍ਰਵਿਰਤੀ ਨੂੰ ਸਮਝ ਕੇ ਉਹ ਗਾਂਹ ਰਿਪੋਰਟ ਦੇ ਦਿੰਦੇ ਆ। ਲੋਕਾਂ ਨੂੰ ਹੱਕ ਮਿਲ ਨਾ ਮਿਲਣ, ਉਹਨਾਂ ਦਾ ਕੰਮ ਸਿਰਫ ਲਾਅ ਐਂਡ ਆਰਡਰ ਮੇਨਟੇਨ ਕਰਨਾ ਹੈ। ਕਿ ਲਾਅ ਐਂਡ ਆਰਡਰ ਮੇਨਟੇਨ ਕਰਨਾ, ਕਿ ਇਹ ਸਿਰਫ ਇਹਦੀ ਪਰਿਭਾਸ਼ਾ ਇੰਨੀ ਹੈ ਕਿ ਆਮ ਲੋਕਾਂ ਨੂੰ ਡੱਕੀ ਰੱਖੋ, ਉਹਨਾਂ ਦੇ ਮੂਹਰੇ ਲੋਹੇ ਦੇ ਕਿੱਲ ਗੱਡ ਦਿਓ, ਉਹਨਾਂ ਨੂੰ ਉੱਥੇ ਡੱਕ ਕੇ ਤੇ ਉਹਨਾਂ ਦੇ ਉੱਤੇ ਵਾਟਰ ਕੈਨਨ ਮਾਰੀ ਚਲੋ, ਅਥਰੂ ਗੈਸ ਦੇ ਗੋਲੇ ਛੱਡੀ ਚੱਲੋ। ਕਿ ਇਹੀ ਲਾਅ ਐਂਡ ਆਰਡਰ ਦੀ ਪਰਿਭਾਸ਼ਾ ਹੈ? ਲਾਅ ਐਂਡ ਆਰਡਰ ਦੀ ਇਹ ਪਰਿਭਾਸ਼ਾ ਨਹੀਂ ਹੈ ਕਿ ਇੱਕ ਆਮ ਬੰਦਾ ਸੜਕ ਤੇ ਬੈਠਾ, ਤੁਸੀਂ ਉਹਨੂੰ ਪ੍ਰੋਟੈਕਟ ਕਿਵੇਂ ਕਰਨਾ ਹੈ। ਸੋ ਕੁਝ ਪਰਿਭਾਸ਼ਾਵਾਂ, ਕੁਝ ਡੈਫੀਨੇਸ਼ਨਸ, ਕੁਝ ਵਿਆਖਿਆਵਾਂ ਜਿਹੜੀਆਂ ਨੇ
ਉਹ ਇਸ ਤਰੀਕਾਕਾਰ ਦੇ ਨਾਲ ਕੀਤੀਆਂ ਗਈਆਂ ਕਿ ਆਮ ਬੰਦਾ ਖੌਫਜ਼ਦਾ ਹੋ ਕੇ ਇਹਨਾਂ ਵਿਆਖਿਆਵਾਂ ਤੋਂ ਡਰਦਾ ਹੀ ਕੋਈ ਹੱਕ ਮੰਗਣ ਵਾਲੀ ਗੱਲ, ਜ਼ੁਲਮ ਦੇ ਵਿਰੁੱਧ ਡਟਣ ਵਾਲੀ ਗੱਲ ਜਾਂ ਹੋਰ ਗੱਲ ਨਾ ਕਰੇ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਤਾਣਾ ਬਾਣਾ ਇਹਨਾਂ ਮੁਲਕਾਂ ਦਾ, ਇਹਨਾਂ ਦੇਸ਼ਾਂ ਦਾ ਜੰਗਾਂ ਰੋਕਣ ਦੀਆਂ ਗੱਲਾਂ ਕਰਦੇ ਨੇ, ਪਰ ਆਪਣੇ ਲੋਕਾਂ ਨਾਲ ਗੱਲ ਕਰਨ ਦਾ ਇਹਨਾਂ ਕੋਲੇ ਵੇਲ ਹੈ ਨਹੀਂਗਾ। ਖੈਰ, ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਇਸੇ ਤੇ ਅਗਲਾ ਪ੍ਰੋਗਰਾਮ ਜਿਹੜਾ ਪੇਸ਼ਕਸ਼ ਹੈ ਉਹ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਬਹੁਤ ਵੱਡੀਆਂ 2 ਖਬਰਾਂ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾਊਗੀ। ਇੱਕ ਤਾਂ ਜਿਹੜਾ ਚੀਨ ਦੇ ਜਿਹੜੇ ਤਿੱਬਤ ਦੇ ਇਲਾਕੇ ਨੇ ਉਹਨਾਂ ਦੇ ਵਿੱਚ 7.1 ਮੈਗਨੀਟਿਊਡ ਦਾ ਜਿਹੜਾ ਅਰਥਕੁਏਕ ਹੈ ਉਹਨੇ ਦਸਤਕ ਦਿੱਤੀ ਹੈ, ਉਹਨੇ ਬਹੁਤ ਤਬਾਹੀ ਮਚਾਈ ਹੈ। ਤਕਰੀਬਨ 125 ਬੰਦਾ ਮਾਰਿਆ ਗਿਆ ਇਸ ਅਰਥਕੁਏਕ ਦੇ ਵਿੱਚ, ਇਸ ਭੂਚਾਲ ਦੇ ਵਿੱਚ 7.1 ਮੈਗਨੀਟਿਊਡ ਦਾ। ਦੂਜੀ ਜਿਹੜੀ ਖਬਰ ਆ ਉਹ ਅਮਰੀਕਾ ਦੇ ਵਿੱਚ ਇਸ ਟਾਈਮ ਮੌਸਮੀ ਹਾਲਾਤਾਂ ਨੂੰ ਲੈ ਕੇ ਆ। 20 ਸਟੇਟਾਂ ਦੇ ਵਿੱਚ ਇਸ ਟਾਈਮ ਜਿਹੜਾ ਆਈਸੀ ਸਟੋਰਮ ਆ ਉਹਨੇ ਹਿੱਟ ਕੀਤਾ। ਇੱਥੇ ਜਨਜੀਵਨ ਕਿਵੇਂ ਆ, ਕਿੰਨੀਆਂ ਕੁ ਉਡਾਣਾਂ ਪ੍ਰਭਾਵਿਤ ਆ, ਉੱਥੇ ਸਰਕਾਰ ਵੱਲੋਂ ਕੀ ਕੀਤਾ ਜਾ ਰਿਹਾ ਤੇ ਤਾਜ਼ਾ ਹਾਲਾਤ ਕੀ ਨੇ, ਇਹ ਸਾਰੀਆਂ ਜਿਹੜੀਆਂ ਖਬਰਾਂ ਨੇ ਇਹਨਾਂ ਦੇ ਉੱਤੇ ਜਿਹੜੀਆਂ ਜਾਣਕਾਰੀਆਂ ਇਹ ਤੁਹਾਨੂੰ ਦਿੱਤੀਆਂ ਜਾਣਗੀਆਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਕੁਝ ਹੀ ਮਿੰਟਾਂ ਦੇ ਵਿੱਚ ਜੁੜੇ ਰਹੋ ਪੰਜਾਬੀ ਰੇਡੀਓ ਐਸਏ ਦੇ ਨਾਲ। ਇਹ ਪ੍ਰੋਗਰਾਮ ਅਪਡੇਟ ਅਮਰੀਕਾ ਪੰਜਾਬੀ ਰੇਡੀਓ ਐਸਏ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ ਲਾਈਵ ਟੈਲੀਕਾਸਟ ਕੀਤਾ ਜਾਂਦਾ। ਜੇਕਰ ਤੁਸੀਂ ਕਿਸੇ ਤਰੀਕੇ ਨਾਲ ਰੇਡੀਓ ਤੇ ਨਹੀਂ ਸੁਣ ਸਕਦੇ ਤਾਂ ਤੁਸੀਂ YouTube ਦੇ ਉੱਤੇ ਜਾ ਕੇ ਸੁਣ ਸਕਦੇ ਹੋ। ਪੰਜਾਬੀ TV USA ਦਾ YouTube ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।